ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਟੈਕ ਟਾਕ। ਪੰਜਾਬੀ ਦੇ ਵਿੱਚ ਟੈਕਨੋਲੋਜੀ ਦੀਆਂ ਗੱਲਾਂ ਕਰਦੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਵਿੰਦਰ ਸਿੰਘ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਆਪਾਂ ਕਰਦੇ ਆ ਰਹੇ ਹਾਂ ਪਿਛਲੇ ਕਈ ਹਫ਼ਤਿਆਂ ਤੋਂ। ਅੱਜ ਵੀ ਉਸੇ ਦੇ ਨਾਲ ਹੀ ਸੰਬੰਧਿਤ ਗੱਲਬਾਤ ਉਹ ਰਹੇਗੀ। ਬੀਤੇ ਸਮੇਂ ਦੇ ਵਿੱਚ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਗੱਲ ਕੀਤੀ। ਉਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਹਰਵਿੰਦਰ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਅਸੈਂਬਲੀ ਲਾਈਨਸ ਰਹੀਆਂ, ਫਿਰ ਇਵੈਂਚੁਅਲੀ ਰੋਬੋਟਿਕਸ ਜਿਹੜੇ ਉਹ ਆਏ। ਪਹਿਲਾਂ ਥੋੜ੍ਹੀਆਂ ਜੌਬਾਂ ਗਈਆਂ, ਫਿਰ ਜਾਣ ਲੱਗ ਗਈਆਂ। ਹੁਣ ਉਸ ਦੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਨੈਕਸਟ ਲੈਵਲ ਜਿਹੜੀ ਉਹ ਚੀਜ਼ ਆਈ ਆ। ਰੋਬੋਟਿਕਸ ਹੈਗੀਆਂ ਆ, ਉਹਨੂੰ ਚਲਾਉਣ ਦੇ ਲਈ ਬੰਦਿਆਂ ਦੀ ਆਪਰੇਟਰਸ ਦੀ ਜ਼ਰੂਰਤ ਹੁੰਦੀ ਸੀ, ਅਤੇ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਦਿਮਾਗੀ ਜਿਹੜਾ ਬੰਦੇ ਦੇ ਦਿਮਾਗ ਦੇ, ਇਨਸਾਨ ਦੇ ਦਿਮਾਗ ਨੂੰ ਬੇਸਿਕਲੀ ਉਹ ਕਾਪੀ ਕਰਕੇ ਜਾਂ ਉਹਦੇ ਵਾਂਗੂ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰਦੀ ਆ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ। ਇਹਦਾ ਕੀ ਭਵਿੱਖ ਆ, ਤੇ ਭਵਿੱਖ ਦੇ ਵਿੱਚ ਇਹਨੇ ਖਾਸ ਕਰਕੇ ਇਹ ਜਿਹੜੀ ਟੈਕਨੋਲੋਜੀ ਆ ਰਹੀ ਆ, ਇਹਨੇ ਆਉਣ ਵਾਲੇ ਅਗਲੇ 4-5 ਸਾਲਾਂ ਦੇ ਵਿੱਚ ਕੀ ਅਸਰ ਪਾਉਣਾ ਹੈ ਆਪਾਂ ਨੂੰ ਜੌਬ ਮਾਰਕੀਟ ਦੇ ਉੱਤੇ। ਉਸ ਦੇ ਵੱਲ ਨੂੰ ਲੈ ਕੇ ਆਪਾਂ ਵਿਸ਼ੇਸ਼ ਜਿਹੜੀ ਉਹ ਗੱਲਬਾਤ ਕਰਾਂਗੇ। ਇੱਕ ਵਿਸ਼ੇਸ਼ ਸਰਵੇ ਇਕਨੋਮਿਕ ਫੋਰਮ ਦਾ ਆਇਆ ਆ, ਉਸ ਨੂੰ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਜਿਹੜਾ ਉਹ ਹਿੱਸਾ ਬਣਾਵਾਂਗੇ। ਸੋ ਹਰਵਿੰਦਰ ਜੀ, ਇਸੇ ਤੋਂ ਹੀ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਦੇ ਜਾਈਏ। ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਤੇ ਜੌਬਸ ਦਾ ਕੀ ਸੁਮੇਲ ਹੈ? ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਸਮਝੀਏ ਵੀ ਕੀ ਚੀਜ਼ ਹੈ? ਜੀ ਰਾਜਕਰਨ, ਆਪਾਂ ਇਤੋਂ ਹੀ ਨਾ ਥੋੜਾ ਜਿਹਾ ਇਹਦਾ ਮੁੱਢ ਬੰਨਣ ਦੇ ਲਈ ਥੋੜਾ ਜਿਹਾ ਤੋਂ ਪਿੱਛੇ ਚਲੇ ਜਾਂਦੇ ਆ ਕਿ ਬਿਜ਼ਨਸ ਹੁੰਦਾ ਕੀ ਆ। ਇਨ ਜਨਰਲ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਕਿ ਬਿਜ਼ਨਸ ਕੀ ਹੁੰਦਾ। ਬਿਜ਼ਨਸ ਇਹ ਹੁੰਦਾ ਕਿ ਜਿਹੜਾ ਤੁਸੀਂ ਕੋਈ ਇਦਾਂ ਦਾ ਕੰਮ ਸ਼ੁਰੂ ਕਰਦੇ ਹੋ ਜਿਹੜਾ ਖਰਚਾ ਵਾ ਆਮਦਨ ਦੇ ਨਾਲੋਂ ਘੱਟ ਹੋਏ ਤੇ ਥੋੜਾ ਜਿਹੜਾ ਨੈਟ ਤੁਸੀਂ ਉਹ 'ਚ ਪ੍ਰੋਫਿਟ ਬਣਾ ਲੈਣਾ। ਕੋਈ ਵੀ ਕੰਮ ਹੋਵੇ, ਹੈ ਨਾ, ਤੇ ਉਹਨੂੰ ਕਹਿੰਦੇ ਉਹ 'ਚ ਜਿਹੜਾ ਮੁਨਾਫਾ ਤੁਸੀਂ ਖੱਟਦੇ ਹੋ ਚੀਜ਼ਾਂ ਦਾ। ਹੁਣ ਇਹ ਮੋਟੇ ਤੌਰ ਦੇ ਉੱਤੇ ਹੈ ਨਾ ਬਿਜ਼ਨਸ ਨੂੰ ਆਪਾਂ ਇੱਦਾਂ ਡਿਫਾਈਨ ਕਰਦੇ ਹਾਂ, ਕੋਈ ਵੀ ਆਪਣਾ ਬਿਜ਼ਨਸ ਖੋਲ੍ਹਦਾ। ਹੁਣ ਜਦੋਂ ਬਿਜ਼ਨਸ ਚੱਲਦੇ ਆ ਉਹਦੇ ਵਿੱਚ ਵੱਖ-ਵੱਖ ਲੋਕਾਂ ਨੂੰ ਇੰਪਲੋਇਮੈਂਟ ਮਿਲਦੀ ਆ, ਜੋਬ ਮਿਲਦੀ ਆ, ਹੈ ਨਾ। ਪਰ ਜਿਹੜੇ ਬਿਜ਼ਨਸ ਦੇ ਲੋਕੀ ਚਲਾਉਣ ਵਾਲੇ ਹੁੰਦੇ ਆ, ਉਹਨਾਂ ਦੀ ਜਿਹੜਾ ਫੋਕਸ ਹੁੰਦਾ ਉਹ ਮੁਨਾਫਾ ਹੁੰਦਾ ਬਿਲਕੁਲ। ਜ਼ਿਆਦਾਤਰ, ਹੈ ਨਾ। ਸੋ ਹਮੇਸ਼ਾ ਜਿਹੜੇ ਬਿਜ਼ਨਸ ਓਨਰ ਹੁੰਦੇ ਆ, ਉਹਨਾਂ ਦਾ ਧਿਆਨ ਇਸ ਚੀਜ਼ ਦੇ ਵੱਲ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਮੁਨਾਫਾ ਕਿੱਦਾਂ ਖੱਟੀਏ ਜਾਂ ਕਿੱਦਾਂ ਬਣਾਈਏ। ਸੋ ਉਹ ਜਿਹੜੀ ਚੀਜ਼ ਆ, ਸਾਰੇ ਬਿਜ਼ਨਸਿਸ ਦੀ ਪ੍ਰੋਸੈਸਿਸ ਨੂੰ ਮੈਂ ਸਾਰੇ ਨਹੀਂ ਕਹੂੰਗਾ ਪਰ ਕਾਫੀ ਹੱਦ ਤੱਕ ਉਸ ਪ੍ਰੋਸੈਸਿਸ ਨੂੰ ਡਿਫਾਈਨ ਕਰਦੀ ਆ। ਠੀਕ ਆ। ਸੋ ਅੱਜ ਦੀ ਇਹ ਗੱਲਾਂ ਤਾਂ ਆਪਾਂ ਨੂੰ ਕਰਨ ਦੀ ਲੋੜ ਕਿਉਂ ਪਈ ਕਿ ਅੱਜ ਅਸੀਂ ਜਿਹੜੀ ਵਰਲਡ ਇਕਨੋਮਿਕ ਫੋਰਮ ਦਾ ਜਿਹੜਾ ਡੇਟਾ ਆਇਆ ਉਹਦੇ ਬਾਰੇ ਅਸੀਂ ਬੜੇ ਵਿਸਥਾਰ ਨਾਲ ਗੱਲ ਕਰਨੀ ਆ। ਸੋ ਉਹਦਾ ਅਸੀਂ ਮੁੱਢ ਬੰਨਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਹੁਣ ਉਹਦੇ ਵਿੱਚ ਕਈ ਚੀਜ਼ਾਂ ਆਈਆਂ ਸੀ। ਸਾਨੂੰ ਪਤਾ, ਸਾਡੇ ਤੋਂ ਇੱਕ ਜਨਰੇਸ਼ਨ ਜਿਹੜੀ ਇੱਥੇ ਪਹਿਲਾਂ ਆਈ, ਉਹਨਾਂ ਨੇ ਦੇਖਿਆ ਕਿ ਅਮਰੀਕਾ ਦੇ ਜਿਹੜਾ ਖਾਸ ਤੌਰ 'ਤੇ ਅਸੀਂ ਸਿਲੀਕਨ ਵੈਲੀ ਦੇ ਵਿੱਚ ਬੈਠੇ ਹਾਂ, ਬੇ ਏਰੀਆ ਦੇ ਵਿੱਚ ਇੱਕ ਮੈਨੂਫੈਕਚਰਿੰਗ ਹੱਬ ਸੀ। ਤਾਂ ਹੀ ਕਰਕੇ ਸਿਲੀਕਨ ਵੈਲੀ ਕਹਿੰਦੇ, ਸਿਲੀਕਨ ਇਲੈਕਟ੍ਰੋਨਿਕਸ ਵਰਤਿਆ ਜਾਂਦਾ, ਤੇ ਕਾਫੀ ਮੈਨੂਫੈਕਚਰਿੰਗ ਦੀਆਂ ਕੰਪਨੀਆਂ ਇੱਥੇ ਹੁੰਦੀਆਂ ਸੀ। ਹੁਣ ਕੀ ਹੋਇਆ ਕਿ ਜਿਹੜੀ ਅਸੀਂ ਟੈਕਨੋਲੋਜੀ ਦੀ ਇਨ ਜਨਰਲ ਗੱਲ ਕਰਦੇ, ਫਿਰ ਟੈਕਨੋਲੋਜੀ ਆਈ। ਟੈਕਨੋਲੋਜੀ ਦੇ ਵਿੱਚ ਜਿਹੜਾ ਕੰਮ ਨੂੰ ਪਹਿਲਾਂ ਬੜਾ ਸਮਾਂ ਲਾ ਕੇ ਹੁੰਦਾ ਸੀ, ਉਹਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਕੇ, ਭਾਵੇਂ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਜੋ ਵੀ ਆ, ਉਹਨੂੰ ਅਸੀਂ ਬਿਜ਼ਨਸ ਦੇ ਵਿੱਚ ਵਰਤ ਕੇ ਜਿਹੜਾ ਕੰਮ ਆ ਉਹਨੂੰ ਪਹਿਲਾਂ ਫਾਸਟ ਕਰ ਦਈਏ, ਤੇਜ਼ ਕਰ ਦਈਏ। ਜਿਹੜਾ ਕੰਮ ਨੂੰ ਪਹਿਲਾਂ ਤੁਸੀਂ ਮਿਸਾਲ ਦੇ ਤੌਰ 'ਤੇ ਮੈਂ 2 ਐਗਜ਼ਾਮਪਲਾਂ ਲੈਣਾ ਵੀ ਆਪਾਂ ਚਿੱਠੀਆਂ ਭੇਜਦੇ ਹੁੰਦੇ ਸੀ, ਹੈ ਨਾ। ਡਾਕ ਹੁੰਦੀ ਸੀ, ਡਾਕ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਚਿੱਠੀ ਜਾਣੀ, ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਚਿੱਠੀ ਜਾਣੀ, ਹੈ ਨਾ। ਨੂੰ ਘੰਟੇ, ਦਿਨ, ਹਫ਼ਤੇ ਲੱਗ ਜਾਂਦੇ ਹੁੰਦੇ ਸੀ। ਹੁਣ ਇੱਕ ਈਮੇਲ ਭੇਜ ਦਿੰਦੇ ਆ, ਸਕਿੰਟਾਂ ਦੇ ਵਿੱਚ ਅਸੀਂ ਉਹ ਕੰਮ ਕਰ ਲੈਂਦੇ। ਟੈਕਨੋਲੋਜੀ ਦੀ ਵਰਤੋਂ ਹੋ ਗਈ, ਹੈ ਨਾ। ਜਾਂ ਹੋਰ ਵੀ ਤੁਸੀਂ ਆਪਣੇ ਐਗਰੀਕਲਚਰ ਦੀ, ਸਾਡੇ ਸਾਰਿਆਂ ਦੀ ਬੈਕਗਰਾਊਂਡ ਕਾਫੀਆਂ ਦੀ ਹੋਏਗੀ। ਸੋ ਉਹਦੇ ਵਿੱਚ ਆਪਾਂ ਇਹ ਦੇਖਦੇ ਪਹਿਲਾਂ ਹਲ ਵਾਹੁੰਦੇ ਹੁੰਦੇ ਸੀ ਬਲਦਾਂ ਦੇ ਨਾਲ, ਇੱਕ 2-2 ਹੱਲਾਂ ਵਾਲੇ, ਹੈ ਨਾ। ਉਸ ਤੋਂ ਬਾਅਦ ਟਰੈਕਟਰ ਆ ਗਏ, ਆਟੋਮੇਟਿਡ ਟਰੈਕਟਰ ਆ ਗਏ, 11 ਹੱਲਾਂ, 13 ਹੱਲਾਂ, 17 ਹੱਲਾਂ ਵਾਲੇ ਆ ਗਏ, ਹੈ ਨਾ। ਕੰਮ ਨੂੰ ਤੇਜ਼ ਹੋਣ ਲੱਗ ਪਿਆ। ਸੋ ਟੈਕਨੋਲੋਜੀ ਦੀ ਵਰਤੋਂ ਦੇ ਵਿੱਚ ਉਹ ਇਹ ਦੇਖਦੇ ਕਿ ਬਿਜ਼ਨਸ ਨੂੰ ਜਾਂ ਕੋਈ ਆਪਾਂ ਕੰਮ ਕਰਦੇ ਹਾਂ ਉਹਦੇ ਵਿੱਚ ਉਹ ਮੁਨਾਫੇ ਕਿੱਦਾਂ ਵਧਾਉਣਾ। ਸੋ ਕੀ ਹੋਇਆ ਸੀ ਵੀ ਕਿੱਦਾਂ ਕਮਾਈ ਵੱਧ ਹੋਵੇ ਬਸ। ਜੀ, ਸੋ ਉਹਦੇ ਵਿੱਚ ਅਸੀਂ ਲੇਬਰ ਮਾਰਕੀਟ ਦੇ ਵਿੱਚ ਵੀ ਕਾਫੀ ਸ਼ਿਫਟ ਦੇਖੇ
ਕਿ ਜਿਹੜੀ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਸੀ, ਕਿਉਂਕਿ ਅਮਰੀਕਾ ਦੇ ਵਿੱਚ ਲਿਵਿੰਗ ਜਿਹੜੀ ਸੀ ਪੈਸੇ ਵੱਧ ਦੇਣੇ ਪੈਂਦੇ ਸੀ। ਸੋ ਉਹ ਜਿਹੜੀ ਆ ਵਰਕਰਸ ਦੀ ਲਿਵਿੰਗ ਦੇ ਜ਼ਿਆਦਾ ਪੈਸੇ ਹੋਣ ਦੇ ਕਾਰਨ ਉਹ ਏਸ਼ੀਆ ਦੇ ਵਿੱਚ ਮੈਨੂਫੈਕਚਰਿੰਗ ਮੂਵ ਹੋ ਗਈ, ਕਿਉਂਕਿ ਉੱਥੇ ਲੇਬਰ ਸਸਤੀ ਸੀ। ਚਾਈਨਾ ਜਾਂ ਹੋਰ ਏਸ਼ੀਅਨ ਕੰਟਰੀਜ਼ ਨੇ ਇਹਦਾ ਬਹੁਤ ਫਾਇਦਾ ਲਿਆ, ਹੈ ਨਾ। ਬਿਲਕੁਲ। ਸੋ ਉਹ ਜੇ ਪਿਛਲੇ 2 ਦਹਾਕੇ ਉਹਨਾਂ ਦੇ ਹੀ ਸੀ, ਜੇ ਅਸੀਂ ਮੁੱਖ ਤੌਰ ਤੇ ਉੱਤੇ ਦੇਖਿਆ ਜਾਏ। ਸਾਰੀ ਮੈਨੂਫੈਕਚਰਿੰਗ ਜਾਂ ਮੈਨੂਅਲ ਕੰਮ ਜਿਹੜਾ ਉਹ ਏਸ਼ੀਆ ਦੇ ਵਿੱਚ ਮੂਵ ਹੋ ਗਿਆ, ਠੀਕ ਆ। ਸੋ ਹੁਣ ਅਸੀਂ ਤੁਹਾਡੇ ਵਾਲੇ ਸਵਾਲ ਦੇ ਉੱਤੇ ਆਉਂਦੇ ਹਾਂ, ਕਿਉਂਕਿ ਮੁੱਢ ਬੰਨ ਲਿਆ ਆਪਾਂ ਇਸ ਚੀਜ਼ ਦਾ। ਸੋ ਟੈਕਨੋਲੋਜੀ ਆ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇੱਕ ਇਨਹੈਂਸਡ ਟੈਕਨੋਲੋਜੀ ਆ, ਸਾਰੀਆਂ ਚੀਜ਼ਾਂ ਦਾ ਸੁਮੇਲ ਆ, ਜਿਹਦੇ ਵਿੱਚ ਇਹ ਟੈਕਨੋਲੋਜੀ ਇੰਨੀ ਐਡਵਾਂਸ ਆ ਕਿ ਜਿਹੜਾ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਆਪਣੇ ਪਿਛਲੇ ਟਾਕ ਸ਼ੋ ਦੇ ਵਿੱਚ ਵੀ, ਆਪਣੀ ਹਿਊਮਨ ਮਾਈਂਡ ਦੀ ਸਿਮੂਲੇਸ਼ਨ, ਆਪਾਂ ਬੰਦਾ ਦਿਮਾਗ ਦੇ ਵਿੱਚ ਕੀ ਸੋਚਦਾ ਜਾਂ ਕਿੱਦਾਂ ਕੰਮ ਕਰਦਾ, ਸੋ ਉਹ ਆਪਾਂ ਇਨੋਵੇਸ਼ਨ ਦੇ ਵਿੱਚ ਵੀ ਥੋੜਾ ਪ੍ਰਵੇਸ਼ ਕਰ ਚੁੱਕੇ ਹਾਂ। ਕਿਉਂਕਿ ਹੁਣ ਤੱਕ ਜਿਹੜੇ ਟੈਕਨੋਲੋਜੀ ਦੇ ਕੰਮ ਰਿਡੰਡੈਂਟ ਜ਼ਿਆਦਾ ਹੁੰਦੇ ਸੀ। ਰਿਡੰਡੈਂਟ ਤੋਂ ਕਹਿੰਦਾ ਭਾਵ ਕਿ ਜਿਹਦੇ ਵਿੱਚ ਬਹੁਤ ਦਿਮਾਗ ਦੀ ਵਰਤੋਂ ਨਹੀਂ ਸੀ ਹੁੰਦੀ, ਜਾਂ ਕੁਝ ਅਸੀਂ ਟੂਲ ਬਣਾ ਲਏ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਸੌਖਿਆ ਕਰ ਦਿੱਤਾ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਨੈਕਸਟ ਸਟੈਪ ਆ, ਜਿਹਦੇ ਵਿੱਚ ਜਿਹੜੀ ਮਸ਼ੀਨਸ ਆ ਉਹ ਮਨੁੱਖਾਂ ਦੇ ਵਾਂਗੂ ਇਨੋਵੇਟਿਵ ਤਰੀਕੇ ਦੇ ਨਾਲ ਸੋਚਣ ਵੀ ਲੱਗ ਪਈ ਆ। ਸੋ ਉਹਦੇ ਕਰਕੇ ਜਿਹੜੇ ਆਫ ਕੋਰਸ ਇਹਦਾ ਇੰਪੈਕਟ ਪੈਣਾ ਹੀ ਪੈਣਾ, ਕਿਉਂਕਿ ਤੁਸੀਂ ਇੱਕ ਮਸ਼ੀਨ ਚਲਾਉਣ ਦੀ ਕਾਸਟ ਕੀ ਆ, ਇੱਕ ਕੈਪੈਕਸ ਹੁੰਦਾ ਹੈ ਨਾ, ਕੈਪੀਟਲ ਐਕਸਪੈਂਸ, ਇੱਕ ਟਾਈਮ ਐਕਸਪੈਂਸ ਕਰਦੇ ਆ, ਤੇ ਇਲੈਕਟ੍ਰਿਸਿਟੀ ਜਾਂ ਥੋੜੀ ਬਹੁਤੀ ਉਹਦੀ ਮੇਨਟੇਨੈਂਸ, ਹੈ ਨਾ। ਬਿਲਕੁਲ। ਤੇ ਔਨ ਦੂਸਰੇ ਹੱਥ ਇਵੈਂਚੁਅਲੀ, ਜੀ ਸੌਰੀ ਮੈਂ ਇਹਦੇ ਵਿੱਚ ਹੀ ਹਰਵਿੰਦਰ ਐਡ ਕਰਦਾ ਜਾਵਾਂ। ਹੁਣ ਆਪਣੇ ਸਟੋਰਾਂ ਤੇ ਬਹੁਤ ਸਾਰੇ ਲੋਕ ਕੰਮ ਕਰਦੇ ਆ ਕਿ ਮੈਨੂਅਲੀ ਵੀ ਤੁਹਾਨੂੰ ਜਿਹੜਾ ਰੇਟ ਪੰਚ ਕਰਨਾ ਪੈਂਦਾ ਸੀ, ਜੀ ਹੁਣ ਬਾਰਕੋਡ ਲੱਗ ਗਏ ਆ। ਉਹ ਆਪਾਂ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਆਪ ਨਾ ਕਰਨਾ ਪਵੇ, ਉਹ ਕਰ ਲਈ। ਪਰ ਹਾਂਜੀ ਏਆਈ ਦੀ ਇਹਦੇ ਵਿੱਚ ਐਗਜ਼ਾਮਪਲ ਇਹ ਦੇਵਾਂਗੇ ਵੀ ਉਹਨੇ ਮਾਰਕੀਟ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਾਈਸ ਡਿਸਾਈਡ ਕਰਨਾ ਸ਼ੁਰੂ ਕਰ ਦੇਣੇ। ਬਿਲਕੁਲ ਜੀ ਫਿਰ ਉਸ ਹਿਸਾਬ ਦੇ ਨਾਲ ਉਹਨੂੰ ਅਸਾਈਨ ਕਰਨਾ ਜਿਹੜਾ ਉਹ ਸ਼ੁਰੂ ਕਰ ਦੇਣਾ। ਇਹ ਏਆਈ ਉਸ ਤੋਂ ਹੀ, ਇਸ ਲਈ ਆਪਾਂ ਨੈਕਸਟ ਸਟੈਪ ਦੇਖਦੇ ਹਾਂ। ਰੋਜ਼ਮर्रा ਦਾ ਰੈਪੀਟੇਟਿਵ ਕੰਮ ਜਿਹੜਾ ਕਰਨ ਵਾਲਾ ਸੀ, ਉਸ ਦੀ ਟੈਕਨੋਲੋਜੀ ਦੀ ਵਰਤੋਂ ਕਰਦੇ ਉਹ ਕੰਮ ਆਪਾਂ ਸੁਖਾਲਾ ਕਰ ਲਿਆ। ਆਪਾਂ ਥੋੜੇ ਵਿਹਲੇ ਰਹਿਣ ਲੱਗ ਗਏ, ਹੋਰ ਚੀਜ਼ਾਂ ਵੱਲ ਨੂੰ, ਕ੍ਰੀਏਟੀਵਿਟੀ ਜਾਂ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਦਿਮਾਗ ਲਾਇਆ, ਤੇ ਉਸੇ ਦੌਰਾਨ ਹੀ ਆਪਾਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਉਹ ਮਸ਼ੀਨ ਲਰਨਿੰਗ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਕੀਤੀਆਂ। ਬਹੁਤ ਵਾਰੀ ਜਿਹੜੇ ਸਾਡੇ ਸੁਣਨ ਵਾਲੇ ਤੇ ਦੇਖਣ ਵਾਲੇ ਉਹ ਕਹਿਣਗੇ ਯਾਰ ਇਹ ਗੱਲਾਂ ਆਪਾਂ ਪਹਿਲਾਂ ਵੀ ਸੁਣੀਆਂ, ਇਹ ਗੱਲਾਂ ਜੀ ਕਿਉਂ ਬਾਰ-ਬਾਰ ਹੋ ਰਹੀਆਂ। ਇਹ ਗੱਲਾਂ ਇਸ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਅੱਜ ਦੇ ਮੌਕੇ ਆਪਾਂ ਜ਼ਿਆਦਾ ਇਸ ਲਈ ਕਰ ਰਹੇ ਹਾਂ, ਕਿਉਂਕਿ ਇਹਦਾ ਪ੍ਰਭਾਵ ਬਹੁਤ ਵੱਡੇ ਪੱਧਰ ਦੇ ਤੇ ਬਹੁਤ ਵਿਆਪਕ ਪੱਧਰ ਦੇ ਉੱਤੇ ਜਿਹੜਾ ਉਹ ਪੈਣ ਵਾਲਾ ਆ। ਚਾਹੇ ਤੁਸੀਂ ਕਿਸੇ ਟੈਕਨੋਲੋਜੀ ਦੀ ਕੰਪਨੀ 'ਚ ਕੰਮ ਕਰਦੇ ਆ, ਚਾਹੇ ਨਹੀਂ ਕਰਦੇ, ਤੁਹਾਨੂੰ ਲੱਗਦਾ ਵੀ ਤੁਹਾਡਾ ਕੰਮ ਇਸ ਦੇ ਨਾਲ ਪ੍ਰਭਾਵਿਤ ਨਹੀਂ ਆ, ਪਰ ਸਮਹਾਉ ਤੁਸੀਂ ਦੇਖੋਗੇ ਵੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਸ ਦਾ ਅਸਰ ਤੁਹਾਡੇ ਉੱਤੇ ਪੈਣਾ ਸ਼ੁਰੂ ਹੋ ਜਾਣਾ ਆ। ਸੋ ਉਸੇ ਨੂੰ ਲੈ ਕੇ, ਉਸੇ ਆਧਾਰ ਨੂੰ ਲੈ ਕੇ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ, ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਕਰਦੇ ਰਵਾਂਗੇ, ਕਿਉਂਕਿ ਬਹੁਤ ਤੇਜ਼ੀ ਦੇ ਨਾਲ ਬਦਲਣ ਵਾਲੀ ਜਿਹੜੀ ਟੈਕਨੋਲੋਜੀ ਆ, ਚੀਜ਼ਾਂ ਦੇ ਵਿੱਚ ਕਿੱਦਾਂ ਇਹ ਤਬਦੀਲੀਆਂ ਲਿਆ ਰਹੀ ਆ, ਉਹ ਆਪਾਂ ਦੱਸਦੇ ਰਵਾਂਗੇ। ਜੀ, ਰਾਜਕਰਨ 'ਚ ਮੈਂ ਹੋਰ ਵੀ ਇੱਕ ਚੀਜ਼ ਐਡ ਕਰ ਦੇਣਾ ਕਿ ਵੇਖੋ ਸਾਨੂੰ ਇੱਥੇ ਇੱਕ ਬੈਨੀਫਿਟ ਆ ਨਾ, ਫਾਇਦਾ ਇਹ ਆ ਕਿ ਅਸੀਂ ਬੈਠੇ ਸਿਲਿਕਨ ਵੈਲੀ ਦੇ ਵਿੱਚ, ਜਿੱਥੇ ਹਾਂਜੀ। ਪੂਰੀ ਦੁਨੀਆ ਦੀ ਜਿਹੜੀ ਇਨੋਵੇਸ਼ਨ ਹੁੰਦੀ ਆ ਹੂੰ। ਤਕਨੀਕ ਦੀ, ਹੈ ਨਾ। ਸੋ ਸਾਨੂੰ ਇਹ ਜਿਹੜੀ ਜਾਣਕਾਰੀ ਆ, ਇਹ ਇੱਥੇ ਬੈਠਿਆਂ ਅਸੀਂ ਉਸ ਚੀਜ਼ ਦੇ ਨਾਲ, ਟੈਕਨੋਲੋਜੀ ਦੇ ਨਾਲ ਸੰਬੰਧ ਵੀ ਰੱਖਦੇ ਹਾਂ ਨਾ, ਕੰਮਕਾਰ ਵੀ ਸਾਡੇ ਉੱਦਾਂ ਦੇ ਆ। ਬਿਲਕੁਲ। ਸਾਨੂੰ ਉਹ ਜਾਣਕਾਰੀ ਇਸ ਲਈ ਵੀ ਮਿਲ ਜਾਂਦੀ ਆ, ਤੇ ਸਾਡਾ ਰੇਡੀਓ ਦੇ ਉੱਤੇ ਹੋਣ ਦਾ ਇੱਕ ਫਰਜ਼ ਵੀ ਬਣਦਾ ਕਿ ਜਿਹੜੀ ਜਾਣਕਾਰੀ ਜਿਹੜੀ ਅੱਜ ਨੂੰ 5 ਸਾਲ ਨੂੰ 10 ਸਾਲ ਨੂੰ ਤੁਸੀਂ ਉਹ ਚੀਜ਼ ਦੇਖਣੀ ਆ, ਉਹਦੀ ਤੁਹਾਨੂੰ ਅਗਾਊਂ ਜਾਣਕਾਰੀ ਦੇ ਦਈਏ, ਕਿਉਂਕਿ ਬਾਏ ਦ ਐਂਡ ਆਫ ਦ ਡੇ ਇਨਫੋਰਮੇਸ਼ਨ ਇਜ਼ ਐਵਰੀਥਿੰਗ, ਹੂੰ, 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 ਹੈ ਨਾ। ਜਾਣਕਾਰੀ ਹਰ ਇੱਕ ਚੀਜ਼ ਤੁਹਾਨੂੰ ਇੱਕ ਸਟੈਪ, ਜੋ ਤੁਸੀਂ ਆਪਣਾ ਫਿਊਚਰ ਪਲਾਨ ਕਰਨਾ, ਜੇ ਉਹਦੀ ਤੁਹਾਨੂੰ ਜਾਣਕਾਰੀ ਪਹਿਲਾਂ ਹੋਏ ਤਾਂ ਤੁਸੀਂ ਰਾਈਟ ਇਨਫੋਰਮਡ ਡਿਸੀਜਨ ਲੈ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਵਾਸਤੇ। ਜੀ ਹੂੰ। ਬਿਲਕੁਲ। ਸੋ ਇਹ ਤਬਦੀਲੀਆਂ ਜਿਹੜੀਆਂ ਉਹ ਆ ਰਹੀਆਂ ਆ, ਆਪਾਂ ਇਸ ਦੇ ਉੱਤੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਹਰਵਿੰਦਰ, ਇਕਨੋਮਿਕ ਫੋਰਮ ਦੀ ਜੇ ਆਪਾਂ ਜੀ, ਗੱਲ, ਵਰਲਡ ਇਕਨੋਮਿਕ ਫੋਰਮ। ਵਰਲਡ ਇਕਨੋਮਿਕ ਫੋਰਮ, ਉਹਨਾਂ ਨੇ ਜਿਹੜੇ ਫਿਊਚਰ ਆਫ ਜੌਬਸ ਰਿਪੋਰਟ ਜਿਹੜੀ ਜੀ 2023 ਮਈ ਮਹੀਨੇ 'ਚ ਜਿਹੜੀ ਪੇਸ਼ ਕੀਤੀ ਆ, ਉਸ ਦੇ ਉੱਤੇ ਜੇ ਆਪਾਂ ਚਰਚਾ ਕਰੀਏ, ਇਹ ਕਿਉਂ ਇੰਪੋਰਟੈਂਟ ਆ, ਇਹ ਆਪਾਂ ਪਹਿਲੋਂ ਆਪਣੇ ਸਰੋਤਿਆਂ ਨੂੰ ਇਹ ਦੱਸਦੇ ਜਾਈਏ। ਇਹ ਜਿਹੜੀਆਂ ਇਕਨੋਮਿਕ ਫੋਰਮਸ ਆ, ਇਹ ਬੇਸਿਕਲੀ ਡਿਸਾਈਡ ਕਰਦੀਆਂ ਆ ਵੀ ਮਾਰਕੀਟਸ, ਮੁਲਕਾਂ ਨੇ ਕਿਹੜੇ ਪਾਸੇ ਵੱਲ ਨੂੰ ਜਾਣਾ ਆ, ਜਾਂ ਜਿਹੜੇ ਨਿਵੇਸ਼ਕ ਆ, ਇਨਵੈਸਟਰਸ ਆ, ਉਹਨਾਂ ਨੇ ਕਿਹੜੇ ਪਾਸੇ ਮਨੀ ਜਿਹੜੀ ਉਹ ਸਪੈਂਡ ਕਰਨੀ ਸ਼ੁਰੂ ਕਰਨੀ ਆ। ਇੱਥੋਂ ਆਪਾਂ ਨੂੰ ਜਿਹੜੇ ਫਿਊਚਰ ਦੇ ਜਿਹੜੇ ਰੁਝਾਨ ਨੇ, ਭਵਿੱਖ ਦੇ ਜਿਹੜੇ ਰੁਝਾਨ ਨੇ, ਫਿਊਚਰ ਟ੍ਰੈਂਡਸ ਦਾ ਜਿਹੜਾ ਇੱਥੋਂ ਪਤਾ ਲੱਗਦਾ ਆ। ਸੋ ਕੀ ਵਰਲਡ ਇਕਨੋਮਿਕ ਫੋਰਮ ਦੀ ਇਹ ਜਿਹੜੀ ਫਿਊਚਰ ਆਫ ਜੌਬਸ ਰਿਪੋਰਟ ਆ, ਇਹ ਅਹਿਮ ਆ, ਕਿਉਂਕਿ ਜੌਬਾਂ ਦੀ ਭਵਿੱਖ ਦੇ ਉੱਤੇ ਜਿਹੜਾ ਇਹਨਾਂ ਨੇ ਰਿਪੋਰਟ ਕੱਢੀ ਹੈ, ਕੀ ਕਹਿੰਦੀ ਆ ਇਹ
ਜੇ ਆਪਾਂ ਇਸ ਦੇ ਵਿੱਚ ਖੂਬੀਏ ਸ਼ੁਰੂਆਤ ਕਰੀਏ ਇਸ ਦੇ ਵਿੱਚ। ਜੀ, ਇਹ ਵਰਲਡ ਇਕਨੋਮਿਕ ਫੋਰਮ ਦੀ ਬੜੀ ਰਾਜਕਰਨ ਡਿਟੇਲਡ ਤੇ ਇੰਟਰਸਟਿੰਗ ਰਿਪੋਰਟ ਆ, ਹੈ ਨਾ। ਅਸੀਂ ਕੀ ਕਰਾਂਗੇ ਆਪਣੇ ਸ਼ੋਅ ਦੇ ਵਿੱਚ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਾਂ ਜਿਹੜਾ ਆਪਣਾ YouTube ਦਾ ਜਿੱਥੇ ਆਪਾਂ ਵੀਡੀਓ ਪਾਉਣੀ ਆ ਉਹਦੇ ਥੱਲੇ ਵੀ ਆਪਾਂ ਉਹਨੂੰ ਪੋਸਟ ਕਰ ਦਾਂਗੇ। ਬੜੀ ਇੰਟਰਸਟਿੰਗ ਆ, ਮੈਨੂੰ ਲੱਗਦਾ ਕਿ ਜੇ ਕਿਸੇ ਨੂੰ ਥੋੜ੍ਹਾ ਬਹੁਤਾ ਇੰਟਰਸਟ ਹੈ ਤਾਂ ਜ਼ਰੂਰ ਪੜ੍ਹਨੀ ਚਾਹੀਦੀ। 300 ਪੇਜਾਂ ਦੀ ਰਿਪੋਰਟ ਆ। ਭਾਵੇਂ ਕਿ ਮੈਂ ਸਾਰੀ ਤੇ ਗੋ ਥਰੂ ਹੋਇਆ ਸੀ ਉਹਦੇ ਵਿੱਚ, ਪਰ ਚਲੋ ਸਾਰੇ ਤੇ ਗੋ ਥਰੂ ਹੋਣ ਦੀ ਲੋੜ ਨਹੀਂ। ਉਹਦੇ ਹਾਈਲਾਈਟਸ ਵੀ ਤੁਸੀਂ ਦੇਖ ਲਓ ਤਾਂ ਕਾਫੀ ਤੁਹਾਨੂੰ ਕਾਫੀ ਇਨਫੋਰਮੇਸ਼ਨ ਪਤਾ ਜਿਹੜੀ ਆ ਲੱਗ ਮਿਲ ਜਾਊਗੀ। 296 ਪੇਜਾਂ ਦੀ ਇਸ ਰਿਪੋਰਟ ਦੇ ਵਿੱਚ, ਹੈ ਨਾ। ਸੋ ਉਹਦੇ ਵਿੱਚ ਜਿਹੜੀ ਮੋਟੇ ਤੌਰ ਦੇ ਉੱਤੇ ਇਹ ਚੀਜ਼ ਆਈ ਹੈ ਰਾਜਕਰਨ, ਕਿ ਆਉਣ ਵਾਲੇ 5 ਸਾਲ ਅਸੀਂ ਮੀਡੀਅਮ ਟਰਮ ਦੀ ਗੱਲ ਕਰਦੇ ਹਾਂ, ਹੈ ਨਾ। 1 ਤੋਂ 2 ਸਾਲ ਅਸੀਂ ਸ਼ਾਰਟ ਟਰਮ ਕਹਿ ਦਿੰਦੇ ਹਾਂ, 3 ਤੋਂ 5 ਅਸੀਂ ਮੀਡੀਅਮ ਕਹਿ ਦਿੰਦੇ ਹਾਂ, ਹੈ ਨਾ। ਤੇ 5, 7 ਜਾਂ 10 ਸਾਲ ਨੂੰ ਅਸੀਂ ਲੌਂਗ ਟਰਮ ਪਲਾਨ ਕਹਿ ਦਿੰਦੇ ਹਾਂ ਬਾਈ ਡੈਫੀਨੇਸ਼ਨ। ਹਾਂਜੀ। ਸੋ ਉਹਦੇ ਵਿੱਚ ਉਹਨੇ ਦੱਸਿਆ ਕਿ ਮੀਡੀਅਮ ਟਰਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਜਿਹੜੀ 25% ਜੋਬਾਂ, ਇੱਕ ਵੱਡਾ ਹਿੱਸਾ ਹੁੰਦਾ ਵੀ 1 in 4 ਵੀ 4 ਜਣਿਆਂ ਵਿੱਚ 1 ਜਣੇ ਦੀ ਜੋਬ ਜਿਹੜੀ ਆ ਉਹ ਡਿਸਰਪਟ ਹੋਏਗੀ, ਇੱਕ ਹਿਸਾਬ ਦੇ ਨਾਲ ਕ੍ਰੀਏਟ ਨਹੀਂ ਹੋਏਗੀ। ਆਉਣ ਵਾਲੇ 50 ਸਾਲਾਂ ਦੇ ਵਿੱਚ ਉਹਨਾਂ ਐਸਟੀਮੇਟ ਦਿੱਤਾ ਵਾ ਵਰਲਡ ਇਕਨੋਮਿਕ ਫੋਰਮ ਨੇ ਕਿ ਰਾਜਕਰਨ ਕਿ ਜਿਹੜੇ 83 ਮਿਲੀਅਨ ਜੋਬਾਂ, ਠੀਕ ਆ, 83 ਮਿਲੀਅਨ ਜੋਬਾਂ ਉਹ ਖਤਮ ਹੋ ਜਾਣਗੀਆਂ, ਹੈ ਨਾ, ਆਉਣ ਆਉਣ ਵਾਲੇ ਵਾਲੇ ਸਮੇਂ। ਕਿੰਨੇ ਸਾਲਾਂ ਚ ਕਹਿੰਦੇ ਆ? ਇਹ 5 ਸਾਲ ਦੇ ਵਿੱਚ 83 ਮਿਲੀਅਨ, ਜਦ ਕਿ ਉਸ ਸਮੇਂ ਦੇ ਉੱਤੇ ਤਕਰੀਬਨ 70 ਕੁ ਮਿਲੀਅਨ, 69 ਕੁ ਮਿਲੀਅਨ ਉਹਨਾਂ ਐਕਚੁਅਲ ਨੰਬਰ ਦਿੱਤਾ, 69 ਮਿਲੀਅਨ ਜਿਹੜੀਆਂ ਜੋਬਾਂ 70 ਦੇ ਆਸ-ਪਾਸ ਉਹ ਕ੍ਰੀਏਟ ਹੋਣਗੀਆਂ। ਸੋ ਉਹਨਾਂ ਦਾ ਰਾਜਕਰਨ ਗੈਪ ਦੇਖੀਏ ਆਪਾਂ, ਹੈ ਨਾ, ਤਕਰੀਬਨ 14 ਕੁ ਮਿਲੀਅਨ ਦਾ ਗੈਪ ਬਣਦਾ। ਸੋ 14 ਮਿਲੀਅਨ ਲੋਕ ਤਾਂ ਬੇਸਿਕਲੀ ਵਾਂਝੇ ਰਹਿ ਜਾਣਗੇ ਕੰਮ। ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ 14 ਮਿਲੀਅਨ ਘੱਟ ਜੋਬਾਂ ਹੋਣਗੀਆਂ ਅਗਲੇ ਸਿਰਫ 50 ਸਾਲਾਂ ਦੇ ਵਿੱਚ। ਸੋ ਟੈਕਨੋਲੋਜੀ ਦਾ ਡੈਫੀਨੇਟਲੀ ਉਹਦੇ ਤੇ ਇੱਕ ਬੜਾ ਇੰਪੈਕਟ ਆ। ਹੋਰ ਵੀ ਉਹਦੇ ਕਾਰਨ ਆ। ਇਹ ਜਿਹੜੀਆਂ ਜੌਬਸ ਦਾ ਇਹਨਾਂ ਨੇ ਆંકੜਾ ਹੈ, ਇਹ ਸਾਰੇ ਮੁਲਕਾਂ ਦਾ ਕਹਿ ਰਹੇ ਆ ਜਾਂ ਸਾਰੇ ਕੁਝ ਮੁਲਕਾਂ ਦਾ। ਮੁਲਕਾਂ ਦਾ ਕਹਿ ਰਹੇ ਆ? ਇਹ ਜਿਹੜਾ ਇਹਨਾਂ ਨੇ ਸਰਵੇ ਇਹ ਵੀ ਆਪਾਂ ਜਿਹੜਾ ਦੱਸਦੇ ਜਾਈਏ ਵੀ ਇਹਨਾਂ ਨੇ ਤਕਰੀਬਨ 800 ਤੋਂ ਵੱਧ ਕੰਪਨੀਆਂ ਦਾ ਸਰਵੇ ਕੀਤਾ ਆ ਜੀ। ਤੇ 27 ਵੱਖ-ਵੱਖ ਇੰਡਸਟਰੀਜ਼, 45 ਵੱਖ-ਵੱਖ ਇਕੋਨਮੀਜ਼, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਸਰਵੇ ਕੀਤਾ। ਇਹ ਨਹੀਂ ਆ ਵੀ ਵੀ ਮੂੰਹ ਚੱਕ ਕੇ ਇਹਨਾਂ ਨੇ ਕੋਈ ਇਦਾਂ ਦੀ ਰਿਪੋਰਟ ਜਿਹੜੀ ਉਹ ਪੇਸ਼ ਕਰ ਦਿੱਤੀ, ਕਿਉਂਕਿ ਇਹ ਇੱਕ ਪਾਸੇ ਬੰਦੇ ਨੂੰ ਡਰਾਉਂਦੀ ਵੀ ਆ ਵੀ ਇਦਾਂ ਜੌਬਸ ਲੌਸ ਹੋਣੀਆਂ ਆ, ਪਰ ਨਾਲ ਦੇ ਨਾਲ ਇੱਕ ਜਿਹੜਾ ਬੰਦਾ ਸੁਚੇਤ ਹੈ ਇਸ ਚੀਜ਼ ਨੂੰ ਲੈ ਕੇ, ਉਹ ਬੰਦਾ ਦੇਖਦਾ ਵੀ ਮੈਂ ਹੱਥ ਪੱਲਾ ਮਾਰਨਾ ਆ ਵੀ ਮੈਂ ਕੀ 5 ਕਰਾਂ? ਸਾਲਾਂ ਨੂੰ ਮੇਰੀ ਜੌਬ ਰਹਿਣੀ ਹੈ ਕਿ ਨਹੀਂ ਰਹਿਣੀ, ਪਤਾ ਨਹੀਂ ਟੈਕਨੋਲੋਜੀ ਨੇ ਨਹੀਂ ਖਾ ਜਾਣੀ, ਵੀ ਮੈਂ ਕੀ ਕਰਾਂ ਫਿਰ। ਜੀ, ਆਪਾਂ ਆਉਣ ਵਾਲੇ ਆਪਣੇ ਸ਼ੋਅ ਦੇ ਵਿੱਚ ਸਮੇਂ ਦੇ ਵਿੱਚ ਇਹ ਵੀ ਦੱਸਾਂਗੇ ਕਿਹੜੀਆਂ ਜੌਬਾਂ ਸਭ ਤੋਂ ਵੱਧ ਇੰਪੈਕਟ ਹੋਣੀਆਂ, ਕਿਹੜੀਆਂ ਘੱਟੋ ਘੱਟ ਹੋਣੀਆਂ, ਪਰ ਅਸੀਂ ਅੱਜ ਇਕਨੋਮਿਕ ਫੋਰਮ ਦੀ ਗੱਲ ਕਰਦੇ ਹਾਂ। ਇੱਕ ਬੜੀ ਰਿਪਿਊਟਡ ਆਰਗੇਨਾਈਜੇਸ਼ਨ ਆ, ਪੂਰੀ ਦੁਨੀਆ ਦੇ ਦੇਸ਼ ਸਰਮਾਏਦਾਰ ਵੱਡੇ ਲੋਕ, ਚਲੋ ਦੇਸ਼ ਵੀ ਆ, ਕੰਪਨੀਜ਼ ਵੀ ਆ, ਹੋਰ ਵੀ ਸਰਮਾਏਦਾਰ ਲੋਕ ਇਕੱਠੇ ਹੋ ਕੇ ਉਹਨਾਂ ਇੱਕ ਫੋਰਮ ਬਣਾਇਆ ਹੋਇਆ ਜਿਹੜੇ ਦੁਨੀਆ ਨੂੰ ਚਲਾਉਂਦੇ, ਜਿਹੜੇ ਦੁਨੀਆ ਦੇ ਬਿਜ਼ਨਸ ਨੂੰ ਵਰਲਡ ਚਲਾਉਂਦੇ। ਆਰਡਰ ਵੀ ਕਹਿ ਦਿੰਦੇ ਲੋਕ। ਚਲੋ, ਤੇ ਉਹਦਾ ਇਕਨੋਮਿਕ ਫੋਰਮ ਆ ਜਿਹਦੇ ਉੱਤੇ ਇਦਾਂ ਦੀ ਕਾਫੀ ਇਨਫੋਰਮੇਸ਼ਨ ਰਿਪੋਰਟਾਂ ਸਾਨੂੰ ਮਿਲਦੀਆਂ, ਜਿਹਦੇ ਬੇਸ ਦੇ ਉੱਤੇ ਵੱਡੀਆਂ ਕੰਪਨੀਆਂ ਜਿਹੜੇ ਉਹ ਡਿਸੀਜਨ ਲੈਂਦੀਆਂ, ਜਿਹਦੇ ਬੇਸ ਦੇ ਉੱਤੇ ਤੁਸੀਂ ਜਿੱਦਾਂ ਕਿਹਾ ਵੱਡੇ ਇਨਵੈਸਟਰ ਆ ਉਹ ਡਿਸੀਜਨ ਲੈਂਦੇ ਵੀ ਕਿਹੜੇ ਪਾਸੇ ਨੂੰ ਅਸੀਂ ਇਨਵੈਸਟ ਕਰੀਏ ਜਾਂ ਕਿਹੜੇ ਪਾਸੇ ਨਾ ਕਰੀਏ। ਸੋ ਕਹਿਣ ਦਾ ਮਤਲਬ ਵੀ ਦੁਨੀਆ ਦੇ ਵੱਡੇ ਜਿਹੜੇ ਬ੍ਰੇਨ ਆ ਇੱਥੇ ਵਰਕ ਦੇ ਵਿੱਚ ਹੈਗੇ ਆ। ਸੋ ਜਿਹਦੇ ਵਿੱਚ ਜਿੱਥੋਂ ਇਹ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ। ਸੋ ਉਹਦੇ ਵਿੱਚ ਇੱਕ ਚੀਜ਼ ਟੈਕਨੋਲੋਜੀ ਡੈਫੀਨੇਟਲੀ ਇੱਕ ਵੱਡਾ ਰੋਲ ਪਲੇ ਕਰ ਰਹੀ ਹੈ ਜਿਹੜੀ ਜੌਬਾਂ ਚੇਂਜਸ ਹੋਣ ਦੇ ਕਰਕੇ। ਪਰ ਉਸ ਤੋਂ ਬਾਅਦ ਰਾਜਕਰਨ ਇੰਟਰਸਟਿੰਗ ਚੀਜ਼ਾਂ ਇਹ ਹੈ ਕਿ ਹਿਊਮਨ ਬਿਹੇਵੀਅਰ, ਕੋਵਿਡ ਤੋਂ ਬਾਅਦ ਦੀ ਦੁਨੀਆ ਜਾਂ ਹੋਰ ਵੀ ਜਿਹੜੇ ਇੰਪੈਕਟ ਆ ਉਹ ਇਹ ਜੌਬ ਕ੍ਰੀਏਸ਼ਨ ਦੇ ਉੱਤੇ ਆਏ। ਸਪਲਾਈ ਚੇਨ ਦਾ ਜੋ ਕੁਛ ਚੱਲ ਰਿਹਾ, ਜੀਓਪੋਲੀਟੀਕਲ ਪ੍ਰੋਬਲਮਸ ਜਿਹੜੀਆਂ ਉਹ ਹੋ ਰਹੀਆਂ ਵਾ, ਹੈ ਨਾ। ਸੋ ਉਹਨਾਂ ਦਾ ਵੀ ਜਿਹੜਾ ਇੰਪੈਕਟ ਆ ਉਹ ਇਸ ਰਿਪੋਰਟ ਦੇ ਵਿੱਚ ਹੈਗਾ। ਸੋ ਕੀ ਡਿਟੇਲਸ ਹੋਰ ਕੀ ਦੱਸਦੀਆਂ ਨੇ ਇਸ ਜਿਹੜੀ ਵਰਲਡ ਇਕਨੋਮਿਕ ਫੋਰਮ ਦੀਆਂ ਜਿਹੜੀਆਂ ਫਿਊਚਰ ਆਫ ਜੌਬਸ ਰਿਪੋਰਟ, ਇਹ ਜਿੱਦਾਂ ਹੁਣ ਆਪਾਂ ਜ਼ਿਕਰ ਕੀਤਾ ਵੀ ਇੰਨੇ ਮਿਲੀਅਨ ਜੌਬਸ ਘਟ ਜਾਣੀਆਂ ਆ, ਜਿੱਥੇ 80 ਮਿਲੀਅਨ ਦੇ ਤਕਰੀਬਨ ਕਟੌਤੀ ਹੋਣੀ, 70 ਕੁ ਮਿਲੀਅਨ ਤੋਂ ਉਨੀਆਂ ਕੁ ਬਣਨੀਆਂ, ਤੇ ਜਿਹੜਾ 14-15 ਮਿਲੀਅਨ ਦਾ ਜਿਹੜਾ ਖਾਪਾ ਰਹਿ ਜਾਣਾ ਆ, ਰੀਜ਼ਨ ਕੀ ਆ ਵੀ ਇਹ ਜਿਹੜੀਆਂ ਜੌਬਸ ਇੰਨੀਆਂ ਜਿਹੜੀਆਂ ਘੱਟ ਜਨਰੇਟ ਹੋਣਗੀਆਂ? ਆਪਾਂ ਤਾਂ ਪਹਿਲੀ ਗੱਲ ਟੈਕਨੋਲੋਜੀ ਦੇ ਉੱਤੇ ਹੀ ਆ ਜਾਂਦੇ ਹਾਂ ਨਾ। ਮੈਂ ਡੀਟੇਲ 'ਚ ਨਹੀਂ ਜਾਣਾ ਕਿਉਂਕਿ ਆਪਾਂ ਪਿਛਲੀ ਵਾਰ ਤੇ ਬਹੁਤ ਡੀਟੇਲਸ ਇਹਦੇ ਵਿੱਚ ਚੀਜ਼ਾਂ ਕੀਤੀਆਂ। ਫਿਰ ਮੈਂ ਆਪਾਂ 2 ਐਗਜ਼ਾਮਪਲਾਂ ਜਿਹੜੇ ਪਿਛਲੀ ਵਾਰ ਵੀ ਲਿਆ ਮੈਂ ਰਿਪੀਟ ਕਰ ਦਿੰਦਾ ਕੁਇਕਲੀ ਕਿ ਰੋਬੋਟਿਕਸ ਦੀ ਆਟੋਮੇਸ਼ਨ, ਹੈ ਨਾ, ਜਿਹਦੇ ਕਰਕੇ ਫੈਕਟਰੀ ਵਰਕਰ ਦੀ ਮੈਨੂਅਲ ਜੌਬਾਂ ਬਹੁਤ ਜਾਣਗੀਆਂ ਟੈਕਨੋਲੋਜੀ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ। ਪਰ ਜਿਹੜੀ ਟੈਕਨੋਲੋਜੀ ਇਹ ਸਾਰੀ ਨੈਗੇਟਿਵ ਚੀਜ਼ ਨਹੀਂ ਹੈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ, ਕਿਉਂਕਿ ਟੈਕਨੋਲੋਜੀ ਨੇ ਆਪਾਂ ਅੱਗੇ ਆ ਕੇ ਦੇਖਾਂਗੇ ਟੈਕਨੋਲੋਜੀ ਨੇ ਜਿਹੜੀਆਂ ਜੌਬਾਂ ਇਸ ਫੀਲਡ ਦੇ ਵਿੱਚ ਕ੍ਰੀਏਟ ਵੀ ਬਹੁਤ ਕਰਨੀਆਂ।
ਹੂੰ, 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 ਹੈ ਹੂੰ, ਨਾ? ਇਹ ਮੈਂ ਮੀਡੀਅਮ ਟਰਮ ਦੀ ਗੱਲ ਕਰਦੇ ਹਾਂ, ਲੌਂਗ ਟਰਮ ਦੇ ਵਿੱਚ ਤੇ ਚਲੋ ਜੋ ਜਾਂ ਉਹ ਬਾਅਦ ਵਿੱਚ ਉਹ ਗੱਲ ਆ, ਪਰ ਅਸੀਂ 5 ਸਾਲ ਦੇ ਹੋਰਾਈਜ਼ਨ ਦੀ ਗੱਲ ਇੱਥੇ ਕਰਦੇ ਪਏ ਹਾਂ, ਹੂੰ, ਹੈ ਨਾ? ਸੋ ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਜਿਹੜੀ ਕਿਉਂਕਿ ਹੁਣ ਟੈਕਨੋਲੋਜੀ ਜਿਹੜਾ ਸਾਰਾ ਫੋਕਸ ਆ, ਤੁਸੀਂ ਇਸ ਟਾਈਮ ਦੇ ਉੱਤੇ ਦੇਖੋ, ਇਨਵੈਸਟਰਸ ਦਾ ਦੇਖੋ ਤੇ ਸਭ ਤੋਂ ਵੱਧ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਇਨਵੈਸਟ ਕਰਦੇ ਪਏ ਆ। ਹਾਂਜੀ। ਉਹਦੇ ਉੱਤੇ ਬੈਟ ਕਰਦੇ ਪਏ ਆ ਨਾ, ਕਾਫੀ ਹੂੰ, ਵੱਡਾ। ਹੋਰ ਵੀ ਹੈਗੇ, ਪਰ ਟੈਕਨੋਲੋਜੀ ਦੇ ਸੈਕਟਰ ਦੇ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਕਾਫੀ ਲੋਕਾਂ ਦਾ, ਇਨਵੈਸਟਰ ਦਾ ਇੰਟਰਸਟ ਆ। ਹੁਣ ਜਿਹੜੇ ਪਾਸੇ ਇਨਵੈਸਟਰ ਦਾ ਇੰਟਰਸਟ ਹੈ, ਇਹਦਾ ਮਤਲਬ ਉਹਨਾਂ ਕੋਲ ਜ਼ਿਆਦਾ ਕੈਪੀਟਲ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ, ਇਹਦਾ ਮਤਲਬ ਉਸ ਫੀਲਡ ਦੇ ਵਿੱਚ ਜੋਬਾਂ ਕ੍ਰੀਏਟ ਬਹੁਤ ਹੋ ਰਹੀਆਂ ਆਰਟੀਫੀਸ਼ੀਅਲ ਹੂੰ, ਇੰਟੈਲੀਜੈਂਸ ਫੀਲਡ ਦੇ ਵਿੱਚ। ਸੋ ਜੇ ਅਸੀਂ ਤੁਸੀਂ ਜੇ 15 16 17 ਸਾਲ ਦੇ ਇਸ ਰੇਡੀਓ ਸ਼ੋਅ ਨੂੰ ਸੁਣ ਰਹੇ ਹੋ, ਤੇ ਜੇ ਤੁਸੀਂ ਆਪਣਾ ਫਿਊਚਰ ਦੇਖ ਰਹੇ ਹੋ ਕਿ ਅਸੀਂ ਫਿਊਚਰ ਕਿਹੜੇ ਪਾਸੇ ਜਾਈਏ, ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਜਕਰ ਮੈਨੂੰ ਲੱਗਦਾ ਇੱਕ ਵਧੀਆ ਫੀਲਡ ਹੋ ਸਕਦੀ ਆ। ਬਿਲਕੁਲ, ਕਿਉਂਕਿ ਇਹਦੇ ਵੀ ਬਹੁਤ ਸਾਰੇ ਅੱਗੇ ਆਸਪੈਕਟ ਹੈਗੇ ਨੇ, ਇਹਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਜਿਹੜੀਆਂ ਉਹ ਨਿਕਲਣੀਆਂ ਆ। ਜੀ। ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਹਰ ਇੱਕ ਚੱਲ ਰਹੀ ਟੈਕਨੋਲੋਜੀ ਦੇ ਉੱਤੇ ਅਸਰ ਪਾਉਣਾ ਆ, ਇਹਦਾ ਮਤਲਬ ਉਨੀਆਂ ਹੀ ਬ੍ਰਾਂਚਿਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਨਿਕਲਣੀਆਂ, ਵੀ ਕਿੱਦਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤਦੇ ਹੋਏ ਉਹ ਟੈਕਨੋਲੋਜੀ ਨੂੰ ਉਹਨਾਂ ਨੇ ਅਡਾਪਟ ਕਰਨਾ ਆ, ਕਿੱਦਾਂ ਉਸਨੂੰ ਜਿਹੜਾ ਉਹ ਲੈ ਕੇ ਜਿਹੜਾ ਉਹ ਆਉਣਾ ਆ। ਸੋ ਇਹ ਜ਼ਰੂਰੀ ਆ ਵੀ ਜੇ ਮਾਪੇ ਸੁਣ ਰਹੇ ਆ ਵੀ ਉਹ ਆਪਣੇ ਨਿਆਣਿਆਂ ਦੀ ਭਵਿੱਖ ਨੂੰ ਲੈ ਕੇ ਜਿਹੜਾ ਉਹ ਕਰੋ। ਆਪਾਂ ਡਾਕਟਰ, ਇੰਜੀਨੀਅਰ ਬਣਾਉਣ ਦੀ ਗੱਲ ਕਰਦੇ ਹਾਂ। ਕੋਡਿੰਗ ਕਹਿੰਦੇ ਚੈਟ ਜੀਪੀਟੀ ਹੁਣ ਵਧੀਆ ਕਰ ਲੈਂਦਾ। ਡਾਕਟਰ ਡਾਕਟਰ ਦੇ ਵਿੱਚ ਇੱਕ ਬਿਮਾਰੀ ਨੂੰ ਡਾਇਗਨੋਸ ਡਾਇਗਨੋਸ ਕਰਨ ਕਰਨ ਦੀ ਦਾ। ਸਮਰੱਥਾ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਹੁਣ ਜ਼ਿਆਦਾ ਵੱਧ ਗਈ ਆ। ਸੋ ਜੀ। ਜੇ ਨਿਆਣੇ ਨੂੰ ਆਪਾਂ ਇੰਜੀਨੀਅਰ, ਡਾਕਟਰ ਹੀ ਬਣਾਉਣਾ ਤੇ ਭਾਈ ਹੁਣ ਕਿਹੜੇ ਵਾਲੇ ਬਣਾਉਣਾ ਹੈ? ਇਹ ਵੀ ਤਾਂ ਵੇਖਣਾ। ਸੋ ਇੱਕ ਤੁਹਾਡੀ ਗੱਲ ਠੀਕ ਆ ਜੇ ਮੋਟੇ ਤੌਰ ਤੇ ਦੇਖਿਆ ਜਾਏ, ਪਰ ਇਹਦੇ ਵਿੱਚ ਨਾ ਆਪਾਂ ਗਾਂਹ ਤੋਂ ਗਾਂਹ ਵੀ ਤੁਰ ਸਕਦੇ ਹਾਂ ਨਾ, ਕਿ ਜੇ ਹਾਂਜੀ। ਦੇਖੋ ਬਾਏ ਦ ਐਂਡ ਆਫ ਦ ਡੇ ਉਹਨਾਂ ਲੋਕਾਂ ਦਾ ਮੁੱਲ ਹੁੰਦਾ ਜਿਹੜਾ ਵੱਖਰਾ ਸੋਚਦੇ ਆ, ਜਿਹੜਾ ਹਾਂ, ਇਨੋਵੇਟਿਵ ਹਾਂ। ਸੋਚਦੇ ਆ, ਹਨਾ? ਹੂੰ। ਸੋ ਕਹਿਣ ਦਾ ਮਤਲਬ ਇਹ ਵੀ ਜਿਹੜਾ ਕਾਮਨ ਜਿਹੜਾ ਅੱਖਰ ਆ, ਕਾਮਨ ਕੰਮ ਆ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਂਭ ਲਿਆ, ਤੇ ਬੰਦੇ ਦੀ ਜਿਹੜੀ ਥੋਟ ਆ ਉਹ ਉਤੋਂ ਗਾਂਹ ਵੀ ਮੈਂ ਇਹ ਤੋਂ ਵੱਧ ਕੀ ਕਰ ਸਕਦਾ। ਸੋ ਹੂੰ, ਰਾਜਕਨਾ ਆਪਾਂ ਡੀਟੇਲ ਦੇ ਵਿੱਚ ਇਹਦੇ ਵਿੱਚ ਬਾਅਦ ਜਾਵਾਂਗੇ, ਪਰ ਜੇ ਤੁਹਾਡੀ ਮੈਂ ਪਹਿਲੀ ਗੱਲ ਦਾ ਜਵਾਬ ਦੇ ਦਾਂ ਕਿ ਅਗਲੇ 5 ਸਾਲਾਂ ਦੇ ਵਿੱਚ ਅਸੀਂ ਬਿਗ ਡੇਟਾ ਐਨਾਲਿਟਿਕਸ, ਹੈ ਨਾ, ਹੂੰ। ਵੀ ਡੇਟਾ ਨੂੰ ਐਨਾਲਿਸਿਸ ਕਰਨ ਦਾ, ਕਲਾਈਮੇਟ ਚੇਂਜ ਦਾ ਪਿਛਲੇ ਅਸੀਂ ਦੇਖਿਆ ਕਿ 10 ਸਾਲਾਂ ਦੇ ਵਿੱਚ ਲੋਕਾਂ 'ਚ ਬਹੁਤ ਅਵੇਅਰਨੈਸ ਆਈ ਆ। ਸੋ ਹਾਂਜੀ। ਕਲਾਈਮੇਟ ਚੇਂਜ ਦੇ ਵਿੱਚ ਆਮ ਪ੍ਰਾਈਵੇਟ ਸੈਕਟਰ ਵਾਲੇ ਲੋਕ ਵੀ ਤੇ ਗਵਰਨਮੈਂਟ ਦਾ ਵੀ ਕਾਫੀ ਇੰਟਰਸਟ ਆ। ਸੋ ਉਹਨਾਂ ਨੇ ਕਾਫੀ ਫੰਡਿੰਗ ਕੀਤੀ ਹੈ। ਸੋ ਕਲਾਈਮੇਟ ਚੇਂਜ, ਇਨਵਾਇਰਨਮੈਂਟ ਮੈਨੇਜਮੈਂਟ ਟੈਕਨੋਲੋਜੀ, ਵੀ ਇਨਵਾਇਰਨਮੈਂਟ ਨੂੰ ਅਸੀਂ ਕਿੱਦਾਂ ਬਚਾਉਣਾ, ਤੇ ਆਪਾਂ ਸਾਈਬਰ ਸਿਕਿਉਰਿਟੀ ਦੀ ਪਿਛਲੀ ਵਾਰ ਗੱਲ ਕੀਤੀ ਕਿ ਇਨਕ੍ਰਿਪਸ਼ਨ ਐਂਡ ਸਾਈਬਰ ਸਿਕਿਉਰਿਟੀ ਜਿਹੜੇ ਆ ਨਾ, ਇਹ ਟੈਕਨੋਲੋਜੀ ਦੇ ਇਸ ਖੇਤਰ ਦੇ ਵਿੱਚ ਸਭ ਤੋਂ ਵੱਧ ਇਹਨਾਂ ਦੀ ਜਿਹੜੀ ਜੌਬ ਗਰੋਥ ਹੋਏਗੀ ਆਉਣ ਵਾਲੇ ਹੂੰ, ਸਮੇਂ ਹੂੰ, ਦੇ ਹੂੰ, ਵਿੱਚ। ਹੂੰ। ਤੇ ਦੂਸਰੀਆਂ, ਕਿਉਂਕਿ ਹੁਣ ਸਾਰੇ ਟੈਕਨੀਕਲ ਬੰਦੇ ਨਹੀਂ ਹੁੰਦੇ, ਹੋਰ ਕਿਹੜੀਆਂ ਚੀਜ਼ਾਂ ਹੈਗੀਆਂ, ਉਹ ਵੀ ਟੈਕਨੋਲੋਜੀ ਦੇ ਨਾਲ ਭਾਵੇਂ ਲਿੰਕਡ ਹੀ ਆ, ਪਰ ਐਜੂਕੇਸ਼ਨ, ਐਗਰੀਕਲਚਰ ਤੇ ਹੈਲਥ, ਠੀਕ ਹੈ। ਹੂੰ, ਇਹਦੇ ਵਾਸਤੇ ਕਿਉਂਕਿ ਸਰਕਾਰਾਂ ਦਾ ਬਹੁਤ ਜ਼ੋਰ ਲੱਗਾ ਹੋਇਆ। ਹੁਣ ਤੁਸੀਂ ਦੇਖੋ ਕਿ ਜਿਹੜੇ ਛੋਟੇ ਦੇਸ਼ ਆ, ਖਾਸ ਤੌਰ ਤੇ ਈਸਟ ਯੂਰਪੀਅਨ ਜਿਹੜੇ ਦੇਸ਼ ਆ, ਹੂੰ। ਉਹਨਾਂ ਨੇ ਟੈਕਨੀਕਲ ਟ੍ਰੇਨਿੰਗ ਦੇ ਉੱਤੇ, ਇਜ਼ਰਾਈਲ ਦੀ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ, ਮਿਡਲ ਈਸਟ ਦੇ ਕੰਟਰੀਜ਼ ਹੈ ਨਾ, ਦੇ ਵਿੱਚ ਟੈਕਨੋਲੋਜੀ ਹੱਬ ਬਣਾਉਣ ਦੀਆਂ ਗੱਲਾਂ ਚੱਲਦੀਆਂ। ਈਸਟ ਏਸ਼ੀਆ ਦੇ ਵਿੱਚ ਤੁਸੀਂ ਦੇਖ ਲਓ, ਛੋਟੇ ਮੁਲਕ ਕੰਬੋਡੀਆ, ਵੀਅਤਨਾਮ, ਥਾਈਲੈਂਡ, ਲਾਓਸ, ਉਹਨਾਂ ਦੇ ਜਿਹੜੇ ਲੋਕ ਆ ਉਹ ਵੱਧ ਤੋਂ ਵੱਧ ਇੰਗਲਿਸ਼ ਨੂੰ ਤੇ ਟੈਕਨੋਲੋਜੀ ਨੂੰ, ਉਹਨਾਂ ਦੀ ਗਵਰਨਮੈਂਟ ਨੇ ਤੇ ਜ਼ੋਰ ਦਿੱਤਾ ਹੋਇਆ, ਕਿਉਂਕਿ ਉਹ ਚਾਹੁੰਦੇ ਕਿ ਚਾਈਨਾ ਤੋਂ ਬਾਹਰ ਜਿਹੜੀ ਮੈਨੂਫੈਕਚਰਿੰਗ, ਜਿਹੜੀ ਚਾਈਨਾ ਤੋਂ ਅਮਰੀਕਨ ਕੰਪਨੀਜ਼ ਬਾਹਰ ਆਉਣੀਆਂ, ਸਾਡੇ ਕੋਲ ਆਉਣ, ਹੈ ਹੂੰ, ਨਾ? ਸੋ ਉਸ ਤੋਂ ਬਾਅਦ ਇਹ ਦੇਖਿਆ ਵੀ ਫੂਡ ਦੀ ਅਸੀਂ ਹੈਲਥ ਦੀ ਗੱਲ ਕਰੀਏ, ਤੇ ਏਜਿੰਗ ਪਾਪੂਲੇਸ਼ਨ ਹੈ ਨਾ, ਇਹਨਾਂ ਖਾਸ ਤੌਰ ਤੇ ਡਿਵੈਲਪ ਕੰਟਰੀਜ਼ ਦੇ ਵਿੱਚ ਉਹਨਾਂ ਦੀ ਬਜ਼ੁਰਗਾਂ ਦੀ ਟੇਕ ਕੇਅਰ ਕਰਨ ਦੇ ਲਈ ਜ਼ਿਆਦਾ ਮੈਨ ਪਾਵਰ ਚਾਹੀਦੀ ਆ। ਬਿਲਕੁਲ। ਔਨ ਟੌਪ ਆਫ ਇਟ ਇਹ ਕਿ ਸਾਡਾ ਫੂਡ ਕੰਟੈਮੀਨੇਟਡ ਬਹੁਤ ਆ, ਹੈ ਹੂੰ, ਨਾ? ਹੂੰ, ਹੂੰ, ਉਹਦੇ ਹੂੰ, ਕਰਕੇ ਬਿਮਾਰੀਆਂ ਵੀ ਜ਼ਿਆਦਾ, ਤੇ ਹੂੰ। ਉਹਦੇ ਕਰਕੇ ਹੈਲਥ ਸਮੱਸਿਆਵਾਂ ਬਹੁਤ ਆ, ਹੈ ਨਾ? ਸੋ ਉਹ ਤੋਂ ਵੀ ਲੋਕੀ ਬਹੁਤ ਇੱਕ ਅਨਫੋਰਚੂਨੇਟ ਗੱਲ ਆ, ਪਰ ਜਿਹੜੇ ਲੋਕ ਇਨਵੈਸਟਰ ਆ ਉਹਦੇ ਤੋਂ ਇੱਕ ਫਾਇਦਾ ਲੱਭਦੇ ਪਏ ਆ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਬਾਰੇ ਫਰਦਰ ਜਿਹੜੀ ਉਹ ਡੀਟੇਲ ਦੇ ਵਿੱਚ ਗੱਲ ਕਰਾਂਗੇ, ਪਰ ਇਹਦੇ ਵਿੱਚ ਕੀ ਜਿਹੜਾ ਉਹਦਾ ਡਿਸਰਪਟਰ ਆ, ਉਹ ਅਸੀਂ ਟੈਕਨੋਲੋਜੀ ਨੂੰ ਦੇਖ ਸਕਦੇ ਹਾਂ ਇੱਕ, ਹੂੰ, ਹੈ ਨਾ? ਕਿਉਂਕਿ ਇੱਕ ਹੋਰ ਸਰਵੇ ਕੀਤਾ ਗਿਆ, ਉਹਦੇ ਵਿੱਚ ਇਹ ਸੀ ਕਿ 75% ਜਿਹੜੀਆਂ ਕੰਪਨੀਜ਼ ਆ, ਹੂੰ। ਉਹਨਾਂ ਅਡਾਪਟ ਕਰਨੀਆਂ ਨਵੀਂ ਟੈਕਨੋਲੋਜੀ ਅਗਲੇ 5 ਸਾਲ ਦੇ ਵਿੱਚ। ਜਿਹੜੀ ਏਆਈ ਦੇ ਨਾਲ ਲੈਸ ਹੋਊਗੀ। ਹਾਂਜੀ, ਜਿਹੜੀ ਏਆਈ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਲੈਸ ਹੋਏਗੀ। ਸੋ ਹੂੰ, ਉਹਦੇ ਵਿੱਚ ਸਭ ਤੋਂ ਜਿਹੜੀ ਬੇਸਿਕ ਚੀਜ਼ਾਂ ਹੈ ਨਾ, ਉਹਦਾ ਇੰਪੈਕਟ ਤਾਂ ਹੋਣਾ ਹੀ ਆ। ਹੂੰ, ਜਿੱਦਾਂ ਮੈਂ ਚਲੋ ਜੋਬਾਂ ਦੀ ਮੈਂ ਨਾਂ ਬਾਅਦ 'ਚ ਲੈਨਾ।
ਸੋ ਉਸ ਤੋਂ ਬਾਅਦ 6 ਟੈਕਨੋਲੋਜੀ ਦੇ ਨਾਲ ਹੀ ਭਾਵੇਂ ਰਿਲੇਟਡ ਆ, ਪਰ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਉਹ ਜੀਓਪੋਲਿਟਿਕਸ ਦੀ ਆਪਾਂ ਗੱਲ ਕੀਤੀ ਆ, ਉਹ ਵੀ ਇਸ ਸੰਦਰਭ ਦੇ ਵਿੱਚ ਆਪਾਂ ਉਹਨੂੰ ਲੈ ਸਕਦੇ ਹਾਂ। ਹੂੰ, ਕਿ ਸਸਟੇਨੇਬਿਲਿਟੀ ਵੱਲ ਲੋਕਾਂ ਦਾ ਹੁਣ ਧਿਆਨ ਆ, ਹਨਾ ਵੀ ਜਿਹੜੇ ਇਕੱਠੇ ਹੋ ਕੇ ਦੁਨੀਆ ਦੇ ਮਹਾਰਥੀ, ਉਹਨਾਂ ਕਹਿ ਦਿੱਤਾ ਵੀ ਜੇ ਇਸ ਹਿਸਾਬ ਦੇ ਨਾਲ ਅਸੀਂ ਪੋਲਿਊਸ਼ਨ ਦੁਨੀਆ ਭਰ ਦੇ ਵਿੱਚ ਵਧਾ ਰਹੇ ਹਾਂ, ਇਹ ਜਗ੍ਹਾ ਸਾਡੇ ਰਹਿਣ ਜੋਗੀ ਰਹਿਣੀ ਨਹੀਂ ਹੈ ਧਰਤੀ। ਸੋ ਉਹਦੇ ਬਾਰੇ ਵੀ ਸਸਟੇਨੇਬਿਲਿਟੀ, ਗ੍ਰੀਨ ਇਕੋਨਮੀ ਦੇ ਉੱਤੇ ਗੱਲਬਾਤ ਹੋ ਰਹੀ ਆ। ਹੁਣ ਸਪਲਾਈ, ਹੁਣ ਪਹਿਲਾਂ 'ਚ ਹੈਗੀ ਸੀ ਗਲੋਬਲਾਈਜੇਸ਼ਨ, ਪਿਛਲਾ ਮੈਂ ਇਹ ਬਹੁਤ ਇੰਪੋਰਟੈਂਟ ਗੱਲ ਆ ਸਾਡੇ ਸਾਰਿਆਂ ਦੇ ਲਈ, ਵੀ ਪਿਛਲਾ ਜਿਹੜਾ ਇੱਕ ਸਦੀ ਸੀ, ਇਹ ਸੀ ਗਲੋਬਲਾਈਜੇਸ਼ਨ ਦੀ, ਹਾਂਜੀ। ਹੈ ਨਾ? ਹੁਣ ਜਿਹੜੀ ਅਗਲੀ ਸਦੀ ਜਿਹਦੇ ਵੱਲ ਕੰਮ ਜਾ ਰਿਹਾ, ਤੇ ਜਿਸ ਹਿਸਾਬ ਦੇ ਨਾਲ ਜਾ ਰਿਹਾ, ਜਿਸ ਹਿਸਾਬ ਨਾਲ ਜਾਂਦਾ ਰਿਹਾ, ਤੇ ਹੁਣ ਐਰਾ ਆਫ ਡੀ-ਗਲੋਬਲਾਈਜੇਸ਼ਨ ਹੋ ਜਾਣਾ, ਹੂੰ। ਠੀਕ ਆ? ਅਸੀਂ ਉਹ ਆਲਰੇਡੀ ਦੇਖ ਕਿੱਦਾਂ ਰਹੇ ਹਾਂ। ਮਤਲਬ ਡੀ-ਗਲੋਬਲਾਈਜੇਸ਼ਨ ਕਿੱਦਾਂ? ਡੀ-ਗਲੋਬਲਾਈਜੇਸ਼ਨ ਤੋਂ ਭਾਵ ਇਹ ਆ ਕਿ ਮੰਨ ਲਓ ਸਾਨੂੰ ਕੋਈ ਅੱਜ ਖਿਡੌਣਾ ਚਾਹੀਦਾ, ਆਪਾਂ ਹੂੰ, ਬਾਜ਼ਾਰ ਤੋਂ ਜਾ ਕੇ ਲੈ ਆਉਂਦੇ ਹਾਂ, ਤੇ ਉਹ ਬਣਿਆ ਚਾਈਨਾ ਦੇ ਵਿੱਚ ਹੁੰਦਾ, ਹੂੰ। ਹੈ ਨਾ? ਕੋਈ ਕੱਪੜਾ ਬੰਗਲਾਦੇਸ਼ ਤੋਂ ਜਾਂ ਪਾਕਿਸਤਾਨ ਤੋਂ ਆਪਾਂ ਨੂੰ ਚੀਜ਼ਾਂ ਜਾਂ ਇੰਡੀਆ ਤੋਂ ਦੇਖ ਲੈਂਦੇ ਹਾਂ ਬਣਿਆ ਹੁੰਦਾ, ਹੈ ਨਾ? ਹੂੰ, ਸੋ ਕਹਿਣ ਦਾ ਮਤਲਬ ਇਹ ਹੈ ਵੀ ਡਜ਼ਨਟ ਮੈਟਰ ਵੀ ਦੁਨੀਆ ਭਰ ਦੇ ਵਿੱਚ ਕਿੱਥੇ ਤੁਸੀਂ ਹੈਗੇ ਹੋ, ਹੈ ਹੂੰ, ਨਾ? ਉਹ ਦੁਨੀਆ ਭਰ ਦੀ ਚੀਜ਼ ਜਿਹੜੀ ਉਹ ਤੁਹਾਨੂੰ ਉੱਥੇ ਮਿਲ ਜਾਂਦੀ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਦੇਖਿਆ ਕਿ ਦੇਸ਼ ਇਹਦੇ ਵਿੱਚ ਦੇਖ ਰਹੇ ਆ ਕਿ ਜਿਹੜੇ ਤੇ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਰਹੇ ਆ, ਹੂੰ, ਹੈ ਨਾ? ਮਾਰਕੀਟ ਦੇ ਵਿੱਚ ਜਿੱਦਾਂ ਏਸ਼ੀਅਨ, ਖਾਸ ਤੌਰ ਤੇ ਅੰਡਰ ਡਿਵੈਲਪ ਕੰਟਰੀ, ਜਿਨ੍ਹਾਂ ਦੀ ਲੇਬਰ ਸਸਤੀ, ਉਹ ਚੀਜ਼ਾਂ ਤੋਂ ਫਾਇਦਾ ਲੈਂਦੇ ਆ, ਹੈ ਨਾ? ਹੂੰ। ਉਹਨਾਂ ਦੀ ਜੌਬਾਂ ਕ੍ਰੀਏਟ ਹੁੰਦੀਆਂ, ਪਰ ਜੌਬਾਂ ਜਿੱਥੇ ਲੋਕਲ ਲੋਕ ਆ, ਉਹਨਾਂ ਦੀ ਜੌਬਾਂ ਜਾਂਦੀਆਂ, ਉਹ ਇਸ ਚੀਜ਼ ਨੂੰ ਨੈਗੇਟਿਵ ਤੌਰ ਦੇ ਉੱਤੇ ਦੇਖਦੇ। ਉਹਦੇ ਕਰਕੇ ਫਿਰ ਜਿਹੜੀ ਕੰਟਰੀਜ਼ ਆ ਪੋਲਿਸੀਜ਼ ਉੱਦਾਂ ਦੀਆਂ ਬਣਾਉਂਦੀਆਂ। ਕਹਿਣ ਦਾ ਮਤਲਬ ਵੀ ਜਿੱਦਾਂ ਹੁਣ ਟੈਕਸ ਲਾ ਦਿੰਦੇ ਸੀ, ਹੈ ਨਾ? ਇੰਡੀਆ ਦੇ ਵਿੱਚ ਤਕਰੀਬਨ ਪੁਰਾਣੇ ਸਮੇਂ ਐਗਜ਼ਾਮਪਲ ਦੇਣ ਡਿਆ ਵੀ ਪੁਰਾਣੇ ਸਮੇਂ ਦੇ ਵਿੱਚ 400% ਕਾਰਾਂ ਦੇ ਉੱਤੇ ਟੈਕਸ ਹੁੰਦਾ ਸੀ, ਹੈ ਨਾ? ਜਿਹੜੀ ਆ ਡੀਰੈਗੂਲੇਸ਼ਨ ਦੀ ਬਜਾਏ ਚੀਜ਼ਾਂ ਉੱਤੇ ਰੈਗੂਲੇਸ਼ਨ ਜ਼ਿਆਦਾ ਹੋ ਰਹੀ ਆ। ਬਾਹਰੋਂ ਜੇ ਤੁਸੀਂ ਕੋਈ ਅਮਰੀਕਾ ਦੇ ਵਿੱਚ ਅੱਜ, ਹੈ ਨਾ, ਤੁਸੀਂ ਕੋਈ ਕਾਰ ਲੈਂਦੇ ਹੋ, ਜੇ ਤੁਸੀਂ ਉਹ ਅਮਰੀਕਾ, ਮੈਕਸੀਕੋ ਜਾਂ ਕੈਨੇਡਾ ਵਿੱਚ ਬਣੀ ਹੋਈ ਆ, ਤੇ ਉਹਦੇ ਉੱਤੇ ਤੁਹਾਨੂੰ ਉਹ ਤੁਹਾਨੂੰ ਸਸਤੀ ਮਿਲ ਜਾਂਦੀ, ਉਹਦੇ ਉੱਤੇ ਟੈਕਸ ਘੱਟ ਹੁੰਦਾ ਵਾ। ਜਦ ਕਿ ਜੇ ਕੋਈ ਏਸ਼ੀਆ ਦੇ ਵਿੱਚ ਬਣ ਕੇ ਅਮਰੀਕਾ 'ਚ ਵੇਚਦੇ, ਉਹਨੂੰ ਟੈਕਸ ਉਹਦੇ ਉੱਤੇ ਜ਼ਿਆਦਾ ਹੁੰਦੇ। ਸੋ ਫ੍ਰੀ ਇਕੋਨਮੀ ਦਾ ਜਿਹੜਾ ਕਨਸੈਪਟ ਜਿਹੜਾ ਪਿਛਲੇ ਇੱਕ ਸਦੀ ਦੇ ਵਿੱਚ ਰਿਹਾ, ਉਹ ਦਿਨੋਂ ਦਿਨ ਘੱਟਦਾ ਪਿਆ। ਇਕੱਲੇ ਹੂੰ। ਅਮਰੀਕਾ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ। ਹ ਚਾਈਨਾ ਨੇ ਹਰ ਇੱਕ ਬਹੁਤ, ਹਰ ਇੱਕ ਮੁਲਕ ਕੰਟਰੋਲ ਜਿਹੜਾ ਉਹ ਜ਼ਿਆਦਾ ਚਾਹ ਰਿਹਾ ਆ ਵੀ ਹਾਂਜੀ, ਵੀ ਉਹ ਉਹ ਚਾਹੁੰਦਾ ਵੀ ਬੇਸਿਕਲੀ ਸਾਡੇ ਹੱਥੋਂ ਪੈਸਾ ਬਾਹਰ ਨਾ ਜਾਏ, ਨਾ ਹੈ ਨਾ? ਚਲੇ ਜਾਵੇ। ਕੰਟਰੋਲ ਕਰਨ ਦੀ ਕੋਸ਼ਿਸ਼ ਹੂੰ, ਕਰਦੇ ਆ। ਆਫ ਕੋਰਸ ਉੱਥੇ ਕੁਛ ਲਿਮਿਟ ਹੀ ਹੋ ਸਕਦੀ ਹੈ, ਬਿਜ਼ਨਸ ਤਾਂ ਇਦਾਂ ਹੀ ਚੱਲਦੇ ਆ। ਪਰ ਹੁਣ ਇਹ ਦੇਖਿਆ ਕਿ ਹੁਣ ਜਿੱਦਾਂ ਮੈਂ ਰਾਜਕਰਨ ਇਹ ਦੱਸਦਾ ਕਿ ਮੈਂ 2008-9 ਦੇ ਵਿੱਚ ਚਾਈਨਾ, 10 ਦੇ ਵਿੱਚ ਚਾਈਨਾ ਜਾਣਾ ਸ਼ੁਰੂ ਕੀਤਾ ਸੀ, ਤੇ ਹੂੰ। ਉਦੋਂ ਬਹੁਤ ਸਸਤੀ ਲੇਬਰ ਹੁੰਦੀ ਸੀ ਸ਼ੰਘਾਈ ਦੇ ਵਿੱਚ, ਠੀਕ ਠੀਕ ਹੈ? ਹੈ। ਸ਼ੰਘਾਈ, ਸ਼ੈਨਜ਼ਨ ਏਰੀਆ ਦੇ ਵਿੱਚ, ਹੈ ਨਾ? ਹੂੰ, ਤੇ ਹੁਣ ਜਿਹੜੇ ਉੱਥੇ ਲੇਬਰ ਦੇ ਰੇਟ ਆ ਆਲਮੋਸਟ ਅਜੇ ਅਮਰੀਕਾ ਜਿੰਨੇ ਤਾਂ ਨਹੀਂ, ਪਰ ਕਾਫੀ ਹੱਦ ਤੱਕ, ਹੈ ਨਾ, ਕਈ ਐਕਸ ਕਹਿ ਸਕਦੇ, ਡਿਪੈਂਡਿੰਗ ਅਪੋਨ ਤੁਸੀਂ ਕਿਹੜੇ ਰੀਜਨ ਦੀ ਗੱਲ ਕਰਦੇ ਹੋ, ਹੈ ਨਾ? 5 ਐਕਸ, ਕਈ ਹਿੱਸਿਆਂ ਦੇ ਵਿੱਚ 10 ਗੁਣਾ ਵੀ 10 ਸਾਲਾਂ 'ਚ ਉਹਨਾਂ ਦੇ ਪ੍ਰਾਈਸ ਵੱਧ ਗਏ ਆ ਲੇਬਰ ਦੇ। ਸੋ ਫਿਰ ਉਹ ਇੰਨਾ ਇਕਨੋਮਿਕਲ ਨਹੀਂ ਰਿਹਾ ਉਹਨਾਂ ਦਾ, ਹੈ ਨਾ? ਉਸ ਤੋਂ ਬਾਅਦ ਚਾਈਨਾ ਨੇ ਉਹਨੂੰ ਯੂਜ਼ ਕਰਕੇ ਵਰਲਡ ਇਕੋਨਮੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਕਿ ਅਮਰੀਕਾ ਨੂੰ ਪਸੰਦ ਨਹੀਂ ਹੈ। ਪੋਲੀਟੀਕਲ ਟੈਨਸ਼ਨ ਵੀ ਚੱਲ ਰਹੀ ਆ। ਸੋ ਕਹਿਣ ਦਾ ਮਤਲਬ ਫਿਰ ਅਮਰੀਕਾ ਨੇ ਕਿੰਨਾ ਪਿੱਛੇ ਜੇ ਬਾਈਡਨ ਨੇ ਅਮਰੀਕਾ ਦੀ ਵੱਡੀਆਂ ਟੈਕ ਕੰਪਨੀ ਨੂੰ ਕਿਹਾ ਕਿ ਤੁਸੀਂ ਫੈਬਰੀਕੇਸ਼ਨ ਜਿਹੜੀ ਅਮਰੀਕਾ ਦੇ ਵਿੱਚ ਰੱਖੋ, ਜਿਹਦੇ ਹੂੰ। ਵਿੱਚ ਮਾਈਕਰੋਨ ਆ ਗਏ, ਇੰਟੈਲ ਆ ਗਏ, ਹੈ ਨਾ? ਵੱਡੀਆਂ ਸੈਮੀਕੰਡਕਟਰ ਕੰਪਨੀਆਂ ਨੇ ਆਪਣੇ ਫੈਬ ਜਿਹੜੀਆਂ ਅਮਰੀਕਾ ਦੇ ਵਿੱਚ ਖੋਲ੍ਹਣ ਬਿਲੀਅਨਸ ਦਾ। ਆਫ ਡਾਲਰ ਉਹਨਾਂ ਨੇ ਦਿੱਤੇ ਵੀ ਤੁਸੀਂ ਮਾਈਕਰੋਨ ਨੇ ਆਪਣੀਆਂ ਜਿੱਦਾਂ, ਹੈ ਜਿਹੜੀਆਂ ਨਾ, ਚਿੱਪਾਂ 100 ਬਣਾਓ। ਬਿਲੀਅਨ ਡਾਲਰ ਕਿਹਾ ਹੂੰ, ਨਿਊਯਾਰਕ ਦੇ ਵਿੱਚ। ਸੋ ਹੂੰ, ਉਹਦੇ ਵਿੱਚ ਕਹਿਣ ਦਾ ਮਤਲਬ, ਇਹਦਾ ਮਤਲਬ ਆ ਵੀ ਡੀ-ਗਲੋਬਲਾਈਜੇਸ਼ਨ ਇਹਨੂੰ ਕਹਿੰਦੇ ਆ। ਹੂੰ। ਸੋ ਡਿਪੈਂਡੈਂਸੀ, ਕੋਵਿਡ ਨੇ ਦੱਸ ਦਿੱਤਾ ਕਿ ਜਿਹੜੇ ਕੰਟਰੀਆਂ ਤੇ ਡਿਪੈਂਡੈਂਸੀ ਆ, ਉਹਨਾਂ ਦੀ ਸਰਦਾਰੀ ਆ। ਕਿ ਕੋਈ ਟਾਈਮ ਤੇ ਇੱਕ ਜਿਹੜਾ ਚਿਪ ਸੀ ਡਾਲਰ ਦਾ ਵਿਕਦਾ ਸੀ, ਉਹ ਕੋਵਿਡ ਦੇ ਟਾਈਮ ਤੇ $20 ਦਾ ਵੀ ਵਿਕਿਆ, 20 ਗੁਣਾ ਵੀ। ਵੀ ਲੋਕਾਂ ਗੁਣ ਬਾਏ ਕੀਤੇ ਆ, ਦਿੱਤੇ ਆ। ਠੀਕ ਆ? ਸੋ ਸੋ ਟੈਕਨੋਲੋਜੀ ਦੇ ਉੱਤੇ ਦੇਖੋ ਸਾਰਿਆਂ ਦੀ ਟੇਕ ਆ, ਚਾਹੇ ਉਹ ਜੀ, ਕੰਪਨੀਆਂ, ਚਾਹੇ ਉਹ ਮੁਲਕ ਆ, ਚਾਹੇ ਉਹ ਆਪਾਂ ਆ, ਤੇ ਜਿਹਦੇ ਕੋਲ ਉਹ ਟੈਕਨੋਲੋਜੀ ਪਹਿਲੋਂ ਆ ਤੇ ਬਿਹਤਰ ਆ, ਉਹਦੀ ਸਰਦਾਰੀ ਜਿਹੜੀ ਇਸ ਦੇ ਵਿੱਚ ਰਹਿਣੀ ਆ। ਤੇ ਜਿਹੜਾ ਆਪਾਂ ਏਆਈ ਦੀ ਗੱਲ ਇਸ ਲਈ ਇਸ ਦੇ ਨਾਲ ਕਰ ਰਹੇ ਹਾਂ ਵੀ ਕਿਉਂਕਿ ਉਹ ਜਿਹੜਾ ਬ੍ਰੇਕ ਥਰੂ ਹੁੰਦਾ ਨਾ, ਉਹਨੂੰ ਇਹ ਏਆਈ ਆ ਉਹ ਜਲਦੀ ਲਿਆਉਣ ਦੇ ਵਿੱਚ ਕੋਸ਼ਿਸ਼ ਕਰਦੀ ਆ। ਜੀ, ਉਹ ਉੱਥੇ ਉਸ ਟੈਕਨੋਲੋਜੀ ਨੂੰ ਬ੍ਰੇਕ ਥਰੂ ਕਰਕੇ ਕੰਜ਼ਿਊਮਰ ਲੈਵਲ ਤੱਕ ਮਾਸ ਆਪਾਂ ਕਹਿ ਸਕਦੇ ਹਾਂ ਵੀ ਲੈਵਲ ਦੇ ਉੱਤੇ ਇਸ ਨੂੰ ਪੇਸ਼ ਕਰਨਾ, ਉਹ ਕਰਨ ਦੇ ਵਿੱਚ ਇਸ ਦੇ ਇਹ ਆਸਾਨ ਜਿਹੜੀ ਉਹ ਹੋਊਗੀ। ਹੁਣ ਹੁਣ ਆਪਾਂ ਜਦੋਂ ਜੋਬਸ ਵਾਲੀ ਵੀ ਗੱਲ ਕਰਦੇ, ਕਿਉਂਕਿ ਆਪਾਂ ਡਾਇਰੈਕਟਲੀ ਇਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਲਿੰਕਡ ਹੈਗੇ ਆ। ਜੀ, ਏਆਈ ਨੇ ਬਹੁਤ ਸਾਰੀਆਂ ਜੋਬਸ ਖਾਣੀਆਂ ਨੇ, ਜਿਹੜੇ ਹੁਣ ਕਸਟਮਰ ਰਿਪਰੈਜ਼ੈਂਟੇਟਿਵ ਸੀਗੇ। ਜੀ, ਹੁਣ ਆਪਾਂ ਕਿਸੇ ਵੀ ਕੰਪਨੀ ਨੂੰ ਕਾਲ ਕਰਦੇ ਹਾਂ, ਵੱਡੀ ਕੰਪਨੀ ਨੂੰ ਕਾਲ ਕਰਦੇ ਹਾਂ, ਉਹ ਕਹਿੰਦੇ ਵੀ ਬੋਲ ਕੇ ਦੱਸੋ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਪਰ ਆਪਣਾ ਜੀ, ਮਨ ਹੁੰਦਾ ਵੀ ਕਿਸੇ ਏਜੰਟ ਜਾਂ ਰਿਪਰੈਜ਼ੈਂਟੇਟਿਵ ਦੇ ਨਾਲ ਗੱਲ ਹੋਵੇ,
ਪਰ ਜਿਹਦਾ ਕੋਈ ਸੌਖਾ ਸਿੱਧਾ ਮਸਲਾ ਆ ਉਹਦਾ ਤੇ AI ਜਿਹੜੇ ਅੱਜ ਕੱਲ ਉਹ ਆਸਾਨੀ ਦੇ ਨਾਲ ਟੂਲ ਜਵਾਬ ਜਿਹੜਾ ਕਰ ਜਿਹੜੇ ਉਹ ਦਿੰਦੇ। ਟੂਲਸ ਨੇ ਜਵਾਬ ਦੇ ਦੇਣਾ। ਰਿਸੈਪਸ਼ਨਿਸਟ ਨੇ, ਅਕਾਊਂਟੈਂਟ, ਬੁੱਕ ਕੀਪਰਸ ਦਾ ਵੀ ਕੰਮ ਇਵੈਂਚੁਅਲੀ ਹਾਂਜੀ, ਜਿਹੜਾ ਉਹ ਜਾ ਸਕਦਾ ਹੈ ਹਨਾ। ਬਿਲਕੁਲ। ਉਹ ਟੈਕਸ ਕੋਡ ਪੜ੍ਹਨਗੇ, ਦੇਖਣਗੇ ਵੀ ਆਹ ਇੱਥੇ ਡਿਡਕਸ਼ਨ ਲੱਗ ਸਕਦੀ, ਇੱਥੇ ਨਹੀਂ ਲੱਗ ਸਕਦੀ, ਉਹ ਏਦਾਂ ਹੈ, ਉਹ ਏਦਾਂ ਹੈ। ਸੋ ਕਾਫੀ ਜਿਹੜੀਆਂ ਜੌਬਸ ਆ ਨਾ ਉਹਦੇ ਤੇ ਬਹੁਤ ਨਜ਼ਦੀਕੀ ਭਵਿੱਖ ਦੇ ਵਿੱਚ ਅਸਰ ਪਊਗਾ। ਹਾਂ, ਆਪਾਂ ਇਹ ਕਹਿ ਦਈਏ ਵੀ ਸਾਰੀਆਂ ਹੀ ਚਲੇ ਜਾਣਗੀਆਂ, ਉਹ ਠੀਕ, ਵੀ ਗਲਤ ਹੋਊਗਾ। ਉਹ ਇੰਨੀ ਵੀ ਕੋਈ ਕਹਿ ਸਕਦੇ ਹਾਂ ਵੀ ਹਨੇਰਗਰਦੀ ਨਹੀਂ ਮਚੀ, ਪਰ ਕਾਫੀ ਜ਼ਿਆਦਾ ਜਿਹੜਾ ਇਸ ਦੇ ਉੱਤੇ ਫ਼ਰਕ ਪੈਣ ਜਾ ਰਿਹਾ ਆ। ਨਵੇਂ-ਨਵੇਂ ਪ੍ਰੋਜੈਕਟਸ, ਲੋਟ ਆਫ ਇਨਵੈਸਟਮੈਂਟ ਇਨਟੂ ਦਿਸ, ਇਹਦੇ ਵਿੱਚ ਜਿਹੜੀ ਉਹ ਹੋ ਰਹੀ ਆ, ਉਹਦਾ ਮਤਲਬ ਹੀ ਇਹ ਹੁੰਦਾ ਆ ਜੀ ਵੀ ਆਪਾਂ ਚੇਂਜ ਹੋ ਰਿਹਾ। ਜੀ। ਆਪਾਂ ਰਾਜਕਨ ਤੁਹਾਡੀ ਗੱਲ ਨੂੰ ਆਪਾਂ ਹੋਰ ਵਿਸਥਾਰ ਦੇ ਨਾਲ ਇਦਾਂ ਕਰ ਸਕਦੇ ਹਾਂ। ਆਪਾਂ ਜਿਹੜਾ ਹੂੰ, ਅਸੀਂ ਰਿਪੋਰਟ ਆਈ ਹੈ ਸਾਹਮਣੇ, ਉਹਦੇ ਵਿੱਚ ਵੀ ਇਹਦੇ ਬਾਰੇ ਕਾਫੀ ਜ਼ਿਕਰ ਆ ਕਿ ਕਿਹੜੀਆਂ ਹਾਂ, ਜੌਬਾਂ ਸਭ ਤੋਂ ਵੱਧ ਡਿਕਲਾਈਨ ਹੋਣੀਆਂ, ਘਟਣੀਆਂ। ਇਹ ਮੈਂ ਹਾਂ, ਅਗਲੇ 5 ਸਾਲਾਂ ਦੀ ਗੱਲ ਕਰਦਾ, ਲੰਬੇ ਹਾਂ, ਜੇ ਸਮੇਂ ਦੀ ਆਪਾਂ ਉਸੇ ਮੀਡੀਅਮ ਤੋਂ ਗੱਲ ਕਰਦੇ ਹਾਂ ਵੀ ਕਿਹੜੀਆਂ ਜੌਬਸ ਨੂੰ ਖਤਰਾ ਆ ਤੇ ਹਾਂ, ਕਿਹੜੀਆਂ ਜੀ, ਵੱਧ ਸਕਦੀਆਂ। ਜੀ। ਸੋ ਆਪਾਂ ਸਭ ਤੋਂ ਵੱਧ ਜੌਬ ਡਿਕਲਾਈਨ ਦੀ ਗੱਲ ਕਰੀਏ ਤੇ ਜਿਹੜੇ ਡੇਟਾ ਐਂਟਰੀ ਦਾ ਕੰਮ ਆ, ਡੇਟਾ ਐਂਟਰੀ ਯਾ ਕਲਰਕਸ ਨਹੀਂ ਹੁੰਦੇ ਵੀ ਡੇਟਾ ਦੇਖ ਕੇ ਐਂਟਰ ਕਰੀ ਜਾਣਾ, ਹੂੰ, ਹਨਾ? ਹੂੰ, ਹੂੰ, ਉਹ ਹੂੰ, ਰਿਡੰਡੈਂਟ ਜੌਬ ਆ, ਉਹ ਸਭ ਤੋਂ ਵੱਧ ਜਿਹੜੀ ਅਗਲੇ 5 ਸਾਲ ਦੇ ਵਿੱਚ ਜਿਹੜੀ ਕਿ ਗੈਪ ਹੋਊਗੀ। 8 ਮਿਲੀਅਨ ਤੋਂ ਵੀ ਜ਼ਿਆਦਾ ਜਿਹੜੀ ਜੌਬਾਂ ਡੇਟਾ ਐਂਟਰੀ ਕਲਰਕਸ ਦੀਆਂ ਜਿਹੜੀਆਂ ਅਗਲੇ 5 ਸਾਲ 'ਚ ਖਤਮ ਹੋ ਜਾਣ ਵਾਹ! ਕਿਉਂਕਿ ਉਹਨਾਂ ਦੀ ਜ਼ਰੂਰਤ ਨਹੀਂ। ਸਭ ਜ਼ਰੂਰ। ਤੋਂ ਵੱਧ ਜਿਹੜਾ ਡੇਟਾ ਐਂਟਰੀ ਦੇ ਉੱਤੇ ਹੈ ਨਾ ਕਿਉਂਕਿ ਹੂੰ, ਮੈਨੂਅਲ ਹੂੰ, ਜੌਬ ਟਾਈਪ ਆ। ਫਿਰ ਆ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਤੇ ਐਗਜ਼ੈਕਟਿਵ ਸੈਕਟਰੀਜ਼ ਜਿਹੜੇ ਸੈਕਟਰੀ ਹੁੰਦੇ ਆ। ਹੂੰ, ਹੂੰ, ਹੈ ਨਾ, ਹੂੰ, ਜਿੱਦਾਂ ਕੋਈ ਵੀ ਤੁਸੀਂ ਕੰਪਨੀ ਵਿੱਚ ਜਾਓ ਜਾਂ ਕੋਈ CEO ਦੇ ਕੋਲ ਹੈ ਨਾ ਸੈਕਟਰੀਜ਼ ਆਪਾਂ ਰੱਖੇ ਹੁੰਦੇ ਆ ਕੰਮ-ਕਾਰ ਕਰਨ ਨੂੰ, ਐਡਮਿਨਿਸਟ੍ਰੇਸ਼ਨ ਦੇ ਟਾਸਕ ਨੂੰ। ਹਾਂ ਵੀ ਤੂੰ ਆ ਮੇਰਾ ਟਰੈਵਲ ਸਕੈਜੂਲ ਕਰ ਦਿਓ ਜਾਂ ਈਮੇਲਾਂ ਦੀ ਰਿਪਲਾਈ ਕਰ ਦਿਓ, ਹੈ ਨਾ? ਕਿਉਂਕਿ ਟੂਲਸ ਦੇ ਵਿੱਚ ਇੰਨੀ ਆਟੋਮੇਸ਼ਨ ਆ ਚੁੱਕੀ ਆ, ਉਹਨਾਂ ਦੀ ਜਿਹੜੀ ਜੌਬ ਆ ਸਭ ਤੋਂ ਵੱਧ ਇੰਪੈਕਟ ਹੋਊਗੀ, ਹੈ ਨਾ? ਹੂੰ, ਤੀਸਰੇ ਨੰਬਰ ਦੇ ਉੱਤੇ ਅਕਾਊਂਟਿੰਗ, ਬੁੱਕ ਕੀਪਿੰਗ ਤੇ ਪੇਰੋਲ ਕਲਰਕਸ ਦੀ ਗੱਲ ਕੀਤੀ ਆ, ਹੈ ਨਾ? ਠੀਕ ਫਿਰ ਹੈ। ਅਗੇਨ ਕਲੈਰੀਕਲ ਜੌਬਾਂ ਦੀ ਹੈਗੀ ਗੱਲ, ਕਲੈਰੀਕਲ ਹੈ ਨਾ? ਜੌਬਸ ਜਿਹੜੀਆਂ। ਅ, ਚੌਥੀ ਜਿਹੜੀ ਹੈ ਸਾਡੇ ਪੰਜਾਬੀਆਂ ਦੇ ਲਈ ਕਾਫੀ ਇੰਪੈਕਟ ਕਰਦੇ ਹੈਗੇ ਸਿਕਿਉਰਿਟੀ ਗਾਰਡਸ। ਹੂੰ, ਹੂੰ, ਸੋ ਹੂੰ। ਅਗਲੇ 5 ਸਾਲ ਦੇ ਵਿੱਚ ਤਕਰੀਬਨ 3 ਮਿਲੀਅਨ ਸਿਕਿਉਰਿਟੀ ਗਾਰਡਸ ਦੀਆਂ ਜੌਬਾਂ ਜਿਹੜੀਆਂ ਉਹ ਜਾਂਦੀਆਂ ਰਹਿਣੀਆਂ। ਅੱਛਾ। ਹਾਂਜੀ। ਸੋ ਇਹ AI ਦੇ ਤੌਰ ਦੇ ਉੱਤੇ ਉਹ ਇਵੈਂਚੁਅਲੀ ਉਹ ਇਹ ਵੀ ਕਹਿੰਦੇ ਵੀ ਪੁਲਿਸ ਨੂੰ ਹੀ ਕਾਲ ਕਰਨੀ ਹੈ ਤੇ ਉਹ ਦੇਖ ਕੇ ਫਿਰ ਉਹਨਾਂ ਨੂੰ ਕਰ ਦੇਣਗੇ, ਦੋ ਏਦਾਂ ਹੈ? ਮੈਂ ਇਹਦੇ ਵਿੱਚ ਤੁਸੀਂ ਕਿਉਂਕਿ ਆਪਾਂ ਚਲੋ ਆਪਣੀ ਗੱਲਬਾਤ ਨੂੰ ਇੱਥੇ ਮੈਂ ਥੋੜ੍ਹਾ ਜਿਹਾ 'ਚ ਪੌਜ਼ ਇੱਦਾਂ ਲੈ ਲਿਆ ਤੁਸੀਂ ਗੱਲ ਕੀਤੀ ਸਿਕਿਉਰਿਟੀ ਗਾਰਡ ਦੀ ਜੌਬਾਂ ਕਿੱਦਾਂ ਜਾਣਗੀਆਂ, ਹੈ ਨਾ? ਹੂੰ, ਉਹਦੇ ਹੂੰ, ਬਾਰੇ ਗੱਲ ਕਰ ਲੈਂਦੇ ਹਾਂ ਕਿਉਂਕਿ ਆਪਣੇ ਲੋਕ ਇੰਟਰਸਟਿਡ ਵੀ ਹੋਣਗੇ। ਹੂੰ, ਤੁਸੀਂ ਰਾਜਕਰਨ ਜਦੋਂ ਤੁਸੀਂ ਅਗਲੀ ਵਾਰ ਸਟੈਨਫੋਰਡ ਜਾਓਗੇ ਕਿਤੇ, ਹੈ ਨਾ? ਤੇ ਸਟੈਨਫੋਰਡ ਦੇ ਵਿੱਚ ਜਿਹੜਾ ਸ਼ਾਪਿੰਗ ਸੈਂਟਰ ਆ, ਜਿਹੜਾ ਤੁਸੀਂ ਉੱਥੇ ਦੇਖੋਗੇ ਸਿਕਿਉਰਿਟੀ ਗਾਰਡ ਉੱਥੋਂ ਦਾ ਉਹ ਰੋਬੋਟ ਆ। ਸਾਲ ਅੱਛਾ, ਤੋਂ ਉੱਪਰ ਹੋ ਗਿਆ ਉਹਨੂੰ ਇੰਪਲੀਮੈਂਟ ਹੋਇਆ। ਜੀ, ਵਾਓ! ਠੀਕ ਆ। ਹੂੰ, ਸੋ ਦੂਸਰੀ ਗੱਲ ਇਹ ਆ ਅਸੀਂ ਸਿਕਿਉਰਿਟੀ ਗਾਰਡ ਦੀ ਰਾਤ ਦੀਆਂ ਜੌਬਾਂ ਦੇਖਦੇ ਹਾਂ, ਹੈ ਨਾ? ਉਹਦੇ ਵਿੱਚ ਕਿਹੜੀ ਚੀਜ਼ਾਂ ਆਉਂਦੀਆਂ ਕਿ ਜਿਹੜੇ ਸਮਾਰਟ ਡਿਵਾਈਸਿਸ ਆ, ਸਮਾਰਟ ਕੈਮਰਾਜ਼ ਆ ਗਏ। ਮੰਨ ਲਓ ਰਾਤ ਨੂੰ ਇਸ ਏਰੀਏ ਦੇ ਵਿੱਚ ਤੁਸੀਂ ਮੰਨ ਲਓ ਵੀ ਚਾਰਦੀਵਾਰੀ ਹੈ ਘਰ ਦੀ, ਵੀ ਹੂੰ, ਰਾਤੀ ਤੁਹਾਨੂੰ ਐਕਸਪੈਕਟਡ ਆ ਵੀ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ, ਮੈਂ ਹਾਈਪੋਥੈਟੀਕਲ ਗੱਲ ਕਰਦਾ, ਹੂੰ, ਵੀ ਹੂੰ, ਇੱਥੇ ਕੋਈ ਨਹੀਂ ਆਉਣਾ ਚਾਹੀਦਾ। ਹੂੰ, ਉੱਥੇ ਕੈਮਰੇ ਲੱਗ ਗਏ। ਜਦੋਂ ਉੱਥੇ ਕੈਮਰੇ ਲੱਗ ਗਏ ਤੇ ਉਹਦੇ ਵਿੱਚ ਜਦੋਂ ਜੇ ਕੋਈ ਹਲਚਲ ਹੋਈ ਪ੍ਰੋਕਸੀਮਿਟੀ ਸੈਂਸਰ ਉੱਤੇ ਹੈਗੇ, ਉਹਨੂੰ ਦੱਸ ਦੇਣਾ ਵੀ ਇੱਥੇ ਕੋਈ ਇੰਟਰੂਜਨ ਹੋਈ, ਕੋਈ ਬੰਦਾ ਆਇਆ, ਹੂੰ, ਹੂੰ, ਹੈ ਨਾ? ਜਦੋਂ ਕੋਈ ਬੰਦਾ ਆਇਆ ਤੇ ਜਿਹੜੇ ਤੇ ਵਧੀਆ ਏਰੀਆ ਹੈਗੇ ਆ ਉੱਥੇ ਫਿਰ ਉਹ ਪੁਲਿਸ ਨੂੰ ਆਟੋਮੈਟਿਕਲੀ ਕਨੈਕਟ ਹੋ ਜਾਣਗੇ। ਉੱਥੇ ਸਿਕਿਉਰਿਟੀ ਗਾਰਡ ਦਾ ਕੀ ਕੰਮ ਹੋਇਆ? ਹੂੰ, ਜਾਂ ਜੇ ਕਿਸੇ ਨੂੰ ਬਾਹਲੀ ਲੋੜ ਵੀ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉੱਦਾਂ ਦੇ ਰੋਬੋਟਿਕ ਸਿਕਿਉਰਿਟੀ ਗਾਰਡ ਵੀ ਅੱਜ ਆ ਚੁੱਕੇ ਆ। ਹੂੰ, ਅਗਲੀ ਗੱਲ ਕਰਦੇ ਹਾਂ ਬਿਲਡਿੰਗ ਕੇਅਰ ਟੇਕਰ ਤੇ ਹਾਊਸਕੀਪਰਸ, ਹੂੰ, ਹੈ ਨਾ? ਹਾਊਸਕੀਪਿੰਗ ਦਾ ਵੀ ਕਾਫੀ ਜਿਹੜਾ ਕੰਮ ਆ ਹੋਰ ਤੁਸੀਂ ਦੇਖਿਆ ਹੋਊਗਾ ਵੀ ਆਟੋਮੈਟਿਕ ਰੋਬੋਟਸ ਆ ਗਏ ਆ ਜਾਂ ਲਾਨ ਮੋਵਰਸ ਆ ਗਏ ਆ ਜਿਹੜੇ ਆਪਣੇ ਆਪ ਹੀ ਘਾਹ ਕੱਟ ਕੇ ਤੇ ਕਰ ਦਿੰਦੇ ਆ। ਹੁਣ ਘਰਾਂ ਦੇ ਵਿੱਚ ਰੂਮਬਾ ਰੱਖਿਆ ਹੀ ਆ ਲੋਕਾਂ ਨੇ, ਬਿਲਕੁਲ ਸਫਾਈ ਵਰਕ ਕਰਦੇ ਹੋਰ ਆ। ਵੀ ਆ, ਹੈ ਨਾ? ਉਹ ਬਾਈ ਦੈਟਸ ਲਿਟਰਲੀ ਆਰਟੀਫੀਸ਼ੀਅਲ ਇੰਟੈਲੀਜੈਂਸ, ਜੀ ਦੇਖ ਕੇ ਬਿਲਕੁਲ ਵੀ ਅਬਸਟਰਕਸ਼ਨ ਆ ਤਾਂ ਸਾਈਡ ਨਹੀਂ ਤੇ ਹੋ ਹਾਂ ਕੇ ਲੰਘ ਜਾਂਦਾ ਵੇ, ਉਹ ਕਰਦਾ। ਰਾਈਟ। ਸੋ ਉਸ ਤੋਂ ਬਾਅਦ ਘਰ ਦੀ ਸਫਾਈ ਦੀ ਉਨੀ ਲੋੜ ਨਹੀਂ ਪੈਣੀ ਹੂੰ, ਤੇ ਅੱਗੇ ਕੈਸ਼ੀਅਰ ਤੇ ਟਿਕਟ ਕਲਰਕਸ ਇਹ ਤਾਂ ਆਪਾਂ ਆਲਰੇਡੀ ਦੇਖਿਆ ਵੀ ਇਹਨਾਂ ਦੀ ਗਿਣਤੀ ਬਹੁਤ ਘਟੀ ਕਿਓਸਕ ਆ। ਵੱਧ ਰਹੇ ਆ। ਹੂੰ, ਕਿਓਸਕ ਬਹੁਤ ਵੱਧ ਰਹੇ ਆ, ਹੈ ਨਾ? ਸੈਲਫ ਅ, ਚੈੱਕਆਊਟਸ ਆ ਰਹੇ ਆ। ਹੂੰ, ਫਿਰ ਸਟਾਕ ਕੀਪਿੰਗ, ਫਿਰ ਅਸੈਂਬਲੀ ਤੇ ਫੈਕਟਰੀ ਵਰਕਰ ਦੀ ਆਪਾਂ ਰੋਬੋਟਿਕਸ ਤੇ ਆਲਰੇਡੀ ਗੱਲ ਕੀਤੀ। ਪੋਸਟੇਜ ਸਰਵਿਸ ਕਲਰਕਸ ਦੀ ਗੱਲ ਕੀ ਹੈ ਨਾ? ਉਹ ਵੀ ਸਾਨੂੰ ਪਤਾ। ਹੂੰ, 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 ਬੈਂਕ ਟੈਲਰਸ ਤੇ ਕਲਰਕ ਤੇ ਸ਼ਾਪ ਸੇਲ ਪਰਸਨ ਜਿਹੜੇ ਹੈ ਨਾ ਸਾਹਮਣੇ ਕਿਉਂਕਿ ਕਿਓਸਕ ਅੱਗੇ ਨਾ ਆ ਰਹੇ ਆ। ਟੈਲੀਮਾਰਕੀਟਰਸ, ਕਲਾਇੰਟ ਇਨਫੋਰਮੇਸ਼ਨ, ਕਸਟਮਰ ਸਰਵਿਸ ਵਰਕਰ, ਬਿਜ਼ਨਸ ਸਰਵਿਸਿਜ਼ ਤੇ ਐਡਮਿਨਿਸਟ੍ਰੇਸ਼ਨ ਮੈਨੇਜਰ, ਡੋਰ ਟੂ ਡੋਰ ਜਿਹੜੇ ਸੇਲਸ ਵਰਕਰ ਆ, ਹੈ ਨਾ? ਬਹੁਤ ਘੱਟ ਪਿਛਲੇ ਸਮੇਂ 'ਚ ਬਹੁਤ ਹੁੰਦੇ, ਅੱਜ ਕੱਲ੍ਹ ਨਹੀਂ ਹੁੰਦੇ। ਨਿਊਜ਼ ਵੈਂਡਰਸ, ਸਟਰੀਟ ਵੈਂਡਰ ਤੇ ਰਿਲੇਟਡ ਵਰਕਰਸ। ਸੋ ਰਾਜਗਨ ਤੁਸੀਂ ਇਹਦੇ ਵਿੱਚ ਨਾ ਇਹ ਸਾਰੀਆਂ ਆਪਾਂ ਜੌਬਾਂ ਦੀ ਗੱਲ ਕੀਤੀ, ਤੁਸੀਂ ਇਹਨਾਂ ਦੇ ਵਿੱਚ ਇੱਕ ਕਾਮਨ ਥੀਮ ਦੇਖੋ।
ਹੂੰ, ਹੈ ਨਾ। ਅਗਲੇ 5 ਸਾਲਾਂ ਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਤੇ ਰਿਡੰਡੈਂਟ ਟਾਸਕ ਆ, ਹੈ ਨਾ, ਹੂੰ, ਜਿੱਦਾਂ ਕਲੈਰੀਕਲ ਟਾਈਪ ਆਫ ਵਰਕ ਆ, ਜਿਹਦੇ ਵਿੱਚ ਬਹੁਤ ਜ਼ਿਆਦਾ ਦਿਮਾਗ ਮੈਨੂਅਲ ਵਰਕ ਆ, ਬਹੁਤ ਜ਼ਿਆਦਾ ਦਿਮਾਗ ਦੀ ਵਿੱਚ ਲੋੜ ਨਹੀਂ ਪੈਂਦੀ, ਹੈ ਨਾ। ਹੂੰ, ਹੂੰ। ਆਫ ਕੋਰਸ ਮੈਂ ਕੋਈ ਮਾਫੀ ਚਾਹੁੰਦਾ ਟੈਕਨੀਕਲ ਜੇ, ਨੌਲੇਜ ਦੀ ਲੋੜ ਨਹੀਂ ਪੈਂਦੀ ਹਾਂ, ਮਤਲਬ ਮਾਫੀ ਜ਼ਿਆਦਾ। ਚਾਹੁੰਦਾ ਜੇ ਤੁਸੀਂ ਜੇ ਕਿਤੇ ਹਾਂ, ਮਤਲਬ ਮੇਰੇ ਉਹ ਮੂੰਹੋਂ ਤਾਂ ਨਹੀਂ ਗਲਤ ਨਿਕਲ ਗਿਆ, ਟੈਕਨੀਕ ਪਰ ਹਾਂ, ਕੋਈ ਟੈਕਨੀਕਲ ਥੋੜ੍ਹੀ, ਜੀ, ਹੈ ਨਾ, ਵੀ ਘੱਟ। ਥੋੜ੍ਹਾ ਡਿਸੀਜ਼ਨ ਮੇਕਿੰਗ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਹੈਗੀ, ਹੂੰ, 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 ਹੈ ਨਾ। ਉਹ ਜਿਹੜੀਆਂ ਜੋਬਾਂ ਉਹ ਜਾ ਰਹੀਆਂ। ਸੋ ਜਿਹੜਾ ਵਰਲਡ ਇਕਨੋਮਿਕ ਫੋਰਮ ਦੀ ਫਿਊਚਰ ਆਫ ਜੌਬਸ ਇਸੇ ਮਹੀਨੇ ਹੀ ਮਈ 2023 ਦੇ ਵਿੱਚ ਰਿਲੀਜ਼ ਹੋਈ ਆ। ਉਹਦੇ ਵਿੱਚ ਜਿਹੜੀਆਂ ਮੈਂ ਹੁਣੇ ਤੁਹਾਨੂੰ ਜੌਬਸ ਪੜ੍ਹ ਕੇ ਦੱਸੀਆਂ, ਉਹ ਸਭ ਤੋਂ ਜ਼ਿਆਦਾ ਡਿਕਲਾਈਨ ਹੋ ਰਹੀਆਂ। ਇਹੀ ਨਹੀਂ, ਹੁਣ ਦੇਖੋ ਜਿਹੜੀਆਂ ਜੌਬਸ ਇਹਦੇ ਵਿੱਚ ਜਿੰਨੀਆਂ ਡਿਕਲਾਈਨ ਹੋ ਰਹੀਆਂ, ਆਉਣ ਵਾਲੇ ਸਮੇਂ ਤਾਂ ਟੈਕਸੀ ਡਰਾਈਵਰ, ਟਰੱਕ ਡਰਾਈਵਰਸ ਦੇ ਉੱਤੇ ਵੀ ਖਤਰਾ। ਦੇਖੋ, ਇਹ ਨਹੀਂ ਆ ਵੀ 100% ਸਾਰੀਆਂ ਚਲੇ ਜਾਣਗੀਆਂ, ਪਰ ਜਿਹੜਾ ਅਫੋਰਡ ਕਰ ਸਕਦਾ ਉਹਨੇ ਲੈ ਜਾਣੀਆਂ। ਉਹ ਜੀ, ਕੰਪਨੀਜ਼ ਨੇ, ਉਹਨਾਂ ਲੋਕਾਂ ਨੇ ਉਹ ਜੌਬਸ ਨੂੰ ਰਿਪਲੇਸ ਜਿਹੜਾ ਉਹ ਕਰ ਲੈਣਾ। 100% ਠੀਕ ਵੀ ਨਹੀਂ ਹੋਣਗੀਆਂ। ਆਪਾਂ ਜੇ ਕਹੀਏ ਨਾ ਵੀ ਇਹ ਟੈਕਨੋਲੋਜੀ ਪੂਰੀ ਇਸ ਟਾਈਮ 100% ਲੈਵਲ ਦੇ ਉੱਤੇ ਪਹੁੰਚ ਚੁੱਕੀ ਆ, ਨਹੀਂ, ਉੱਥੇ ਨਹੀਂ ਆ, ਪਰ ਪਹੁੰਚ ਸਕਦੀ ਆ। ਇਵੈਂਚੁਅਲੀ ਉਹ ਕਾਫੀ ਹੱਦ ਤੱਕ ਅੱਗੇ ਜਿਹੜੀ ਉਹ ਵੱਧ ਸਕਦੀ ਆ। ਦਿਲ ਇਸ ਗੱਲੋਂ ਨਹੀਂ ਛੋਟਾ ਕਰਨਾ ਵੀ ਅਚਾਨਕ ਇਹ ਨਹੀਂ ਆ ਵੀ ਕੱਲ ਨੂੰ ਚਲੇ ਜਾਣੀ ਆ। ਜੀ, ਜੀ, ਆਪਾਂ ਇਹ ਚੀਜ਼ ਕਰੀਏ, ਪਰ ਇਹੀ ਜਿਹੜੀ ਫੋਰਮ ਦੀ ਜਿਹੜੀਆਂ ਫਾਈਂਡਿੰਗਸ ਦੇ ਵਿੱਚ ਹਰਵਿੰਦਰ ਇਹ ਵੀ ਆਉਂਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਜੌਬ ਕਰਨੀ ਆ, ਉਹਨਾਂ ਨੂੰ ਜ਼ਿਆਦਾ ਟ੍ਰੇਨਿੰਗ ਦੀ ਲੋੜ ਪੈਣੀ ਆ। ਜਿਹੜੀਆਂ ਉਹ ਟੈਕਨੋਲੋਜੀ ਦੇ ਨਾਲ ਸੰਬੰਧਿਤ ਜੌਬਸ ਵੀ ਆ ਰਹੀਆਂ ਆ, ਉਹਦੇ ਵਿੱਚ ਉਹਨਾਂ ਨੂੰ ਸਿਖਾਉਣਾ, ਉਹ ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਉਸ ਦੇ ਉੱਤੇ ਖਰਚ ਜਿਹੜਾ ਹੋਊਗਾ, ਟਾਈਮ ਉਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਹੋਊਗਾ। ਤੇ ਜਦੋਂ ਆਪਾਂ ਸ਼ੁਰੂਆਤ 'ਚ ਬਿਜ਼ਨਸ ਦੀ ਗੱਲ ਕੀਤੀ, ਉਹ ਦੇਖਦੇ ਆ ਵੀ ਬਾਟਮ ਲਾਈਨ ਕੀ ਆ, ਗ੍ਰੀਨ ਜੀ, ਦੇ ਵਿੱਚ ਕੀ ਆ। ਜੇ ਉਹ ਦੇਖਦੇ ਵੀ ਸਾਡਾ ਟਾਈਮ ਤੇ ਮਨੀ ਸਪੈਂਡ ਹੋ ਰਹੀ ਆ, ਤਾਂ ਉਹਨਾਂ ਨੇ ਕਹਿਣਾ ਉਹਨੂੰ ਰਿਪਲੇਸ ਕੀਤਾ ਜਾ ਸਕਦਾ ਕਿਸੇ ਚੀਜ਼ ਦੇ ਨਾਲ, ਫਿਰ ਉਸ ਪਾਸੇ ਵੱਲ ਨੂੰ ਜਿਹੜੀ ਉਹ ਚੀਜ਼ ਵੱਧ ਬਿਲਕੁਲ। ਉਹ ਇਹ ਅੱਗੇ ਤੋਂ ਅੱਗੇ ਜਿਹੜਾ ਇਹ ਕੰਮ ਚੱਲਦਾ ਜਿਹੜਾ ਉਹ ਜਾ ਰਿਹਾ। ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਕੋਈ ਇਸ ਪ੍ਰੋਗਰਾਮ ਦੇ ਜ਼ਰੀਏ ਡਰਾ ਰਹੇ ਹਾਂ ਵੀ ਤੁਹਾਡੀਆਂ ਸਾਰੀਆਂ ਦੀਆਂ ਜੌਬਸ ਚਲੇ ਜਾਣੀਆਂ, ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਆ। ਪਰ ਆਪਾਂ ਨੂੰ ਤਿਆਰੀ ਜਿਹੜੀ ਇਸ ਚੀਜ਼ ਦੇ ਵਿੱਚ ਰੱਖਣੀ ਚਾਹੀਦੀ ਆ ਵੀ ਆਪਾਂ ਉਹ ਆਪਣੇ ਕਹਿ ਸਕਦੇ ਹਾਂ ਵੀ ਨਵੇਂ ਸਕਿੱਲਸ ਆਪਣੇ ਲਰਨ ਕਰੀਏ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਮੇਂ ਦੇ ਹਾਣੀ ਬਣ ਕੇ ਆਪਾਂ ਚੱਲ ਸਕੀਏ। ਜੀ। ਸੋ ਆਪਾਂ ਗੱਲ ਕਰਦੇ ਹਾਂ ਰਾਜਕਰਨ ਅਗਲੀ ਕਿ ਜੌਬਾਂ ਕਿਹੜੀਆਂ ਸਭ ਤੋਂ ਵੱਧ ਵਧਣੀਆਂ, ਹੂੰ, ਹੂੰ, ਹੈ ਨਾ। ਸੋ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਇਹ ਵੀ ਦੱਸਦਾ ਕਿ ਆਪਾਂ ਇਹ ਗੱਲ ਕਰ ਰਹੇ ਹਾਂ ਦੁਨੀਆ ਭਰ ਦੀ, ਹੈ ਨਾ। ਇਹ ਲੋਕਲਾਈਜ਼ਡ ਗੱਲ ਨਹੀਂ ਹੈ ਕਿ ਇਹ ਗੱਲ ਕੈਲੀਫੋਰਨੀਆ ਦੀ ਆ ਜਾਂ ਅਮਰੀਕਾ ਦੀ ਆ ਜਾਂ, ਹੂੰ, ਹੈ ਨਾ, ਹੂੰ, ਹੂੰ, ਹੂੰ। ਇੱਦਾਂ ਦੀ ਇਹ ਪੂਰੀ ਸਾਰੇ ਦੁਨੀਆ ਮੌਸਮ ਭਰ ਦੇ ਦੀ ਗੱਲ। ਮੌਕੇ ਆ। ਸੋ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਲਈ ਵੀ ਹੈਰਾਨ ਹੋਣ ਵਾਲੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਜੌਬ ਗਰੋਥ ਹੋਣੀ ਆ, ਹੂੰ, ਉਹ ਕਿਹੜੇ ਫੀਲਡ ਵਿੱਚ ਹੋਣੀ ਆ। ਫਿਰ ਹੂੰ, ਉਹਦੇ ਮੈਂ ਥੋੜ੍ਹੀ ਰਿਸਰਚ ਕੀਤੀ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਉਹ ਹੈਗੀ ਆ ਐਗਰੀਕਲਚਰ ਇਕੁਇਪਮੈਂਟ ਆਪਰੇਟਰਸ। ਠੀਕ ਹੈ। ਹੂੰ, ਹਾਂ, ਐਗਰੀਕਲਚਰ ਦੇ ਸੰਦ ਚਲਾਉਣ ਵਾਲੇ ਲੋਕ। ਹੂੰ, ਸੋ ਮੈਂ ਸੋਚ ਰਿਹਾ ਸੀ ਕਿ ਇਹ ਕਿਉਂ, ਹੈ ਨਾ। ਹੂੰ। ਅਮ, ਰੀਜ਼ਨ ਸੋ ਕੀ ਹੈ ਇਹਦੇ ਪਿੱਛੇ? ਰੀਜ਼ਨ ਕੀ ਹੋਇਆ ਇਹਦਾ? ਹੂੰ, ਦੇਖੋ, ਜੇ ਅਸੀਂ ਧਿਆਨ ਨਾਲ ਦੇਖੀਏ, ਕੋਵਿਡ ਨੇ ਇੱਕ ਚੀਜ਼ ਸਾਨੂੰ ਸਿਖਾਈ। ਹੂੰ। ਜਦੋਂ ਕੋਵਿਡ ਦਾ ਸ਼ਟਡਾਊਨ ਹੋਇਆ ਤਾਂ ਸਭ ਤੋਂ ਪਹਿਲੀ ਚੀਜ਼ ਕੀ ਸੀ ਲੋਕਾਂ ਦੇ ਲਈ? ਉਸੇ ਖੁੱਲਾ ਸਾਰੇ ਸਟੋਰਾਂ ਦੇ ਵੱਲ ਖੁੱਲਾ ਦੌੜੇ, ਥਾਂ ਚਾਹੀਦੀ ਫੂਡ ਸੀਗੀ। ਇਕੱਠਾ ਕਰ ਲਿਓ। ਨਹੀਂ, ਨਹੀਂ, ਹੂੰ, ਫੂਡ ਇਕੱਠਾ ਕਰ ਫੂਡ ਲਿਓ। ਇਕੱਠਾ ਕਰ ਲਿਆ। ਹੂੰ, ਪਿੱਛੇ ਖਾਣ ਨੂੰ ਸਾਡੇ ਕੋਲ ਹੈਗਾ ਤੇ ਸਭ ਕੁਛ ਹੈ। ਸੋ ਇਹਦੇ ਤੋਂ ਜਿਹੜੀ ਵੱਡੀਆਂ ਕੰਪਨੀਜ਼ ਆ ਜਾਂ ਇਨਵੈਸਟਰ ਉਹਨਾਂ ਇਹ ਚੀਜ਼ ਦੇਖ ਲਈ ਕਿ ਦੁਨੀਆ ਭਰ ਦੇ ਵਿੱਚ ਵੇਖੋ ਸਾਰੀ ਦੁਨੀਆ ਸ਼ਟਡਾਊਨ ਹੋ ਗਈ। ਲੋਕੀ ਰੈਸਟੋਰੈਂਟ ਨਹੀਂ ਜਾ ਸਕਦੇ ਸੀ, ਹੈ ਨਾ। ਲੋਕੀ ਹੋਰ ਕੋਈ ਕੰਮ ਕਾਰ ਨਹੀਂ ਕਰ ਸਕਦੇ ਸੀ, ਪਰ ਘਰੇ ਬੈਠੇ ਉਹਨਾਂ ਰੋਟੀ ਤਾਂ ਚਾਹੀਦੀ ਹੈ ਨਾ, ਹੂੰ, ਹੂੰ, ਹੈ ਨਾ। ਸੋ ਉਹਨਾਂ ਇਹ ਚੀਜ਼ ਤਾਂ ਲਾ ਲਿਆ ਸਾਗ ਵੀ ਦੇਖੋ ਜੋ ਮਰਜ਼ੀ ਹੋ ਜੇ, ਰੋਟੀ ਤਾਂ ਲੋਕੀ ਖਾਣੋ ਰਹੇ। ਸੋ ਹੂੰ, ਇਹਦੇ ਕਰਕੇ ਜਿਹੜੇ ਵੱਡੇ ਇਨਵੈਸਟਰ ਉਹਨਾਂ ਫਾਰਮ ਦੇ ਵੱਲ ਬਹੁਤ ਧਿਆਨ ਦਿੱਤਾ, ਹੈ ਨਾ। ਕਈ ਕਹਿੰਦੇ ਆ ਕਿ ਜਿਹੜੇ ਐਗਰੀਕਲਚਰ ਦੇ ਜਿਹੜੇ ਬਿੱਲ ਸੀ, ਇਹਨੂੰ ਵੀ ਅੱਗੇ ਲਿਆਉਣ ਦਾ ਕਾਰਨ ਜਿਹੜੀ ਉਪਜਾਊ ਜ਼ਮੀਨ ਆ ਉਹਦੇ ਉੱਤੇ ਕਬਜ਼ਾ ਕਰਨ ਦਾ ਹੀ ਸੀ, ਹੂੰ, ਹੂੰ, ਜਿਹੜੇ ਹੂੰ, ਆਪਣੇ ਹੂੰ। ਖੇਤੀ ਬਿੱਲ ਸੀ। ਖੈਰ, ਉਹਦੇ ਬਾਰੇ ਇੱਕ ਡੈਡੀਕੇਟਡ ਸ਼ੋਅ ਹੋ ਸਕਦਾ। ਸੋ ਅਗਲੀ ਗੱਲ ਕਰੀਏ, ਅਗੇਨ ਮੈਂ ਇੱਕ ਗੱਲ ਤੇ ਇਹ ਦੱਸਦਾ ਕਿ ਇਹ ਗੱਲ ਲੋਕਲਾਈਜ਼ਡ ਨਹੀਂ ਆ। ਦੂਸਰੀ ਗੱਲ ਮੈਂ ਇਹ ਦੱਸ ਦੇਵਾਂ ਕਿ ਇਹ ਮੀਡੀਅਮ ਟਰਮ ਆ, ਲੌਂਗ ਟਰਮ ਦੇ ਇਹ 5 ਸਾਲ ਦੀ ਸਿਰਫ ਅਸੀਂ ਗੱਲ ਕਰ ਰਹੇ ਹਾਂ। ਸੋ ਹੂੰ, ਦੂਸਰੀ ਰਾਜਕਰਨ ਗੱਲ ਹੁੰਦੀ ਜਿਹੜੇ ਹੈਵੀ ਟਰੱਕਰ ਤੇ ਬੱਸ ਡਰਾਈਵਰਸ ਆ, ਹੂੰ, ਉਹਨਾਂ ਦੀ ਵੀ ਗਰੋਥ ਹੋਏਗੀ ਇਹ 5 ਸਾਲ ਦੇ ਵਿੱਚ। ਠੀਕ ਹੈ। ਠੀਕ ਆ। ਸੋ ਉਹ ਤੋਂ ਬਾਅਦ ਆ ਜਾਂਦੀ ਆ ਵੋਕੇਸ਼ਨਲ ਐਜੂਕੇਸ਼ਨਲ ਟੀਚਰਸ। ਉਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕੀ ਵੱਧ ਤੋਂ ਵੱਧ ਟੈਕਨੋਲੋਜੀ ਸਕਿੱਲ ਸੈੱਟ ਨੂੰ ਵਧਾਉਣ ਦੀ ਗੱਲ ਕਰ ਰਹੇ ਆ, ਵੱਧ ਤੋਂ ਵੱਧ ਹੂੰ, ਖਾਸ ਤੌਰ ਤੇ ਏਸ਼ੀਆ ਦੇ ਵਿੱਚ ਸਕੂਲਾਂ ਦੀ ਧਿਆਨ। ਸੋ ਮੈਂ ਉੱਤੇ ਗੱਲ ਤੇ ਫੇਰ ਆ ਜਾ ਕਿ ਹੈਵੀ ਟਰੱਕ ਡਰਾਈਵਰਸ ਤੇ ਬੱਸ ਡਰਾਈਵਰਸ ਦੀ ਅਸੀਂ ਗੱਲ ਕੀਤੀ ਆ, ਹੈ ਨਾ। ਅਗਲੇ ਹੂੰ, 5 ਸਾਲ ਦੇ ਵਿੱਚ ਇਨਕਰੀਜ਼ ਹੋ ਰਿਹਾ। ਸੋ ਮੈਂ ਤੀਸਰੀ ਵਾਰ ਇਸ ਚੀਜ਼ ਉੱਤੇ ਫੋਕਸ ਕਰਦਾ ਵੀ ਗੱਲ ਲੋਕਲਾਈਜ਼ਡ ਨਹੀਂ ਆ। ਅਸੀਂ ਟੈਕਨੋਲੋਜੀ ਹੱਬ ਦੇ ਵਿੱਚ ਬੈਠੇ ਹਾਂ। ਮੇਰਾ ਨਿੱਜੀ ਤੌਰ 'ਤੇ ਇਹ ਮੰਨਣਾ ਵਾ
ਕਿ ਜਿਹੜੀ ਟਰੱਕਿੰਗ ਦੇ ਵਿੱਚ ਆਟੋਮੇਸ਼ਨ ਆ ਉਹ ਅਮਰੀਕਾ ਵਿੱਚ ਪਹਿਲਾਂ ਆਏਗੀ। ਠੀਕ ਆ। ਠੀਕ ਆ। ਉਹਦਾ ਕਾਰਨ ਇੱਕ ਇਹ ਆ, ਅਗੇਨ ਮੈਂ ਆਪਣੇ ਨਿੱਜੀ ਤਜਰਬੇ ਤੋਂ ਵੀ ਦੱਸਦਾ ਕਿ ਕਾਫੀ ਸਟਾਰਟਅਪਸ ਜਿਹੜੀਆਂ ਉਹ ਉੱਤੇ ਕੰਮ ਕਰ ਰਹੀਆਂ। ਪਿਛਲੇ ਸਾਲ ਮੈਨੂੰ ਕੁਛ ਮੌਕਾ ਮਿਲਿਆ ਸੀ ਸਟੈਨਫੋਰਡ ਦੇ ਵਿੱਚ, ਕੁਝ ਸਟਾਰਟਅਪਸ ਦੇ ਵਾਲੇ ਲੋਕ ਸੀ, ਉਹਨਾਂ ਦੇ ਨਾਲ ਵੀ ਗੱਲ ਕਰਨ ਦਾ। ਸੋ ਉਹਨਾਂ ਵੀ ਇਹ ਚੀਜ਼ ਕਹੀ ਸੀ ਕਿ ਅਮਰੀਕਾ ਦਾ ਜਿਹੜਾ ਰੋਡਸ ਦਾ ਇਨਫਰਾਸਟ੍ਰਕਚਰ ਆ ਉਹ ਯੂਰਪ ਤੋਂ ਕਿਤੇ ਵਧੀਆ ਵਾ। ਠੀਕ ਆ। ਸੋ ਇੱਥੇ ਜਿਹੜੀ ਆਟੋਮੇਸ਼ਨ ਚੀਜ਼ਾਂ ਦੇ ਉੱਤੇ ਲਿਆਉਣੀ ਉਹ ਸਾਰਿਆਂ ਤੋਂ ਪਹਿਲਾਂ ਆਏਗੀ। ਠੀਕ ਆ। ਠੀਕ ਆ। ਸੋ ਮਕੈਨਿਕਸ ਐਂਡ ਮਸ਼ੀਨਰੀ ਰਿਪੇਅਰਸ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸ਼ੀਨਾਂ ਨੇ ਬਹੁਤ ਕੰਮ ਹੋਣੇ ਆ ਤੇ ਉਹਨਾਂ ਦੀ ਰਿਪੇਅਰ ਵੀ ਆਪਾਂ ਨੂੰ ਚਾਹੀਦੀ ਹੈ ਤੇ ਨੈਚੁਰਲੀ ਆ। ਅਗਲੀ ਗੱਲ ਹੈ ਬਿਜ਼ਨਸ ਡਿਵੈਲਪਮੈਂਟ ਪ੍ਰੋਫੈਸ਼ਨਲ, ਉਹ ਲੋਕ ਜਿਹੜੇ ਬਿਜ਼ਨਸ ਨੂੰ ਡਿਵੈਲਪ ਕਰ ਸਕਦੇ ਆ ਵੱਧ ਤੋਂ ਵੱਧ। ਅਗੇਨ ਬਿਲਡਿੰਗ ਫਰੇਮ ਐਂਡ ਰਿਲੇਟਡ ਟ੍ਰੇਡ ਵਰਕਰਸ ਦੀ ਵੀ ਇਨਕਰੀਜ਼ ਹੋਏਗੀ, ਕਿਉਂਕਿ ਹੁਣ ਇਹ ਚੀਜ਼ ਅਸੀਂ ਦੇਖ ਲਈ ਆ ਕਿ ਲੋਕਾਂ ਨੂੰ ਰਹਿਣ ਵਾਸਤੇ ਘਰ ਵੀ ਚਾਹੀਦੇ ਆ, ਹੈ ਨਾ। ਤੇ ਜਿੱਥੇ ਲੋਕਾਂ ਦੇ ਰਹਿਣ ਜੋਗੇ ਘਰ ਨਹੀਂ ਰਹਿੰਦੇ, ਲੋਕੀ ਉੱਥੋਂ ਹਿਜਰਤ ਕਰ ਜਾਂਦੇ ਆ। ਸੋ ਸਟੇਟਸ ਦਾ, ਕੰਟਰੀਜ਼ ਦਾ ਇਸ ਪੱਖੋਂ ਵੀ ਬੜਾ ਧਿਆਨ ਆ ਵੀ ਸਸਟੇਨੇਬਿਲਿਟੀ ਜੇ ਅਸੀਂ ਲੇਬਰ ਦੀ ਰੱਖਣੀ ਆ ਤੇ ਸਾਨੂੰ ਉੱਥੇ ਘਰ ਜਾਂ ਕੰਸਟਰਕਸ਼ਨ ਜਿਹੜੀ ਆ ਉਹਦੇ ਉੱਤੇ ਧਿਆਨ ਦੇਣਾ ਪੈਣਾ। ਅੱਜ ਜੇ ਸੈਨ ਹੋਜ਼ੇ ਮੇਅਰ ਦੀ ਅੱਜ ਸਵੇਰ ਦੀ ਇਹ ਰਿਪੋਰਟ ਵੀ ਆ, ਉਹਨੇ ਕਿਹਾ ਕਿ ਅਸੀਂ ਇਹਦੇ ਬਾਰੇ ਕਰਾਂਗੇ। ਸੋ ਉਹ ਵੀ ਆਬਵੀਅਸ ਆ। ਫਿਰ ਉਸ ਤੋਂ ਬਾਅਦ ਅੱਗੇ ਆਉਂਦਾ ਯੂਨੀਵਰਸਿਟੀ ਤੇ ਹਾਇਰ ਐਜੂਕੇਸ਼ਨ ਟੀਚਰ, ਉਹਦੇ ਬਾਰੇ ਅਸੀਂ ਗੱਲ ਕਰ ਲਈ। ਇਲੈਕਟ੍ਰੋ ਟੈਕਨੋਲੋਜੀ ਇੰਜੀਨੀਅਰਸ, ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਰਿਲੇਟਡ ਜਿਹੜੇ ਆ ਉਹ ਮਸ਼ੀਨਰੀ ਦੇ ਨਾਲ ਰਿਲੇਟਡ ਆ ਗਏ, ਹੈ ਨਾ। ਸੋ ਉਸ ਤੋਂ ਬਾਅਦ ਆ ਗਏ ਡਿਜੀਟਲ ਟਰਾਂਸਫੋਰਮੇਸ਼ਨ ਸਪੈਸ਼ਲਿਸਟ, ਸਸਟੇਨੇਬਿਲਿਟੀ ਸਪੈਸ਼ਲਿਸਟ, ਡਿਜੀਟਲ ਮਾਰਕੀਟਿੰਗ ਐਂਡ ਸਟ੍ਰੈਟਜੀ। ਅਸੀਂ ਦੂਸਰੇ ਪਾਸੇ ਗੱਲ ਕੀਤੀ ਕਿ ਡੋਰ ਟੂ ਡੋਰ ਸੇਲਸਮੈਨ ਇਹ ਜੌਬਾਂ ਘਟਣਗੀਆਂ, ਪਰ ਇੱਥੇ ਡਿਜੀਟਲ ਮਾਰਕੀਟਿੰਗ ਤੇ ਸਟ੍ਰੈਟਜੀ ਵਾਲੇ ਸਪੈਸ਼ਲਿਸਟ ਉਹਨਾਂ ਦੀ ਜੌਬਾਂ ਵਧਣਗੀਆਂ। ਸੋ ਇਹਦੇ ਵਿੱਚ ਕਾਮਨ ਥੀਮ ਕੀ ਹੈ ਰਾਜਕਰਨ? ਰਾਜਕਰਨ ਇਹਦੇ ਵਿੱਚ ਇੱਕ ਕਾਮਨ ਥੀਮ ਇਹ ਆ ਕਿ ਦੋ ਚੀਜ਼ਾਂ, ਇਹਦੇ ਵਿੱਚ ਦੋ ਥੀਮ ਅਸੀਂ ਕੱਢ ਸਕਦੇ ਹਾਂ। ਇੱਕ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਸ਼ੀਨਾਂ ਦੀ ਆਟੋਮੇਸ਼ਨ ਹੋਣੀ ਆ, ਜਿਹੜੇ ਮਸ਼ੀਨਾਂ ਦੀ ਆਟੋਮੇਸ਼ਨ ਦੀ ਉਹਨੂੰ ਸਰਵਿਸ ਰਿਪੇਅਰ ਕਰਨ ਵਾਲੀ ਇੱਕ ਤੇ ਉਹਨਾਂ ਜੌਬਾਂ 'ਚ ਵਾਧਾ ਹੋਏਗਾ। ਦੂਸਰੀ ਅਸੀਂ ਗੱਲ ਕਰ ਰਹੇ ਜਿਹੜੀ ਪਹਿਲ ਦੇ ਆਧਾਰ ਦੇ ਉੱਤੇ ਵੀ ਐਗਰੀਕਲਚਰ, ਫੂਡ ਇੰਡਸਟਰੀ, ਉਹਦੇ ਉੱਤੇ ਵੀ ਆਪਾਂ ਨੂੰ ਹੋਏਗਾ। ਤੇ ਤੀਸਰੀ ਚੀਜ਼, ਤਿੰਨ ਚੀਜ਼ਾਂ ਤੋਂ ਕਰ ਸਕਦੇ ਹੋ, ਇਹ ਆ ਕਿ ਇਹ ਸਾਰੀਆਂ ਜਿਹੜੀਆਂ ਇਹ ਫਿਊਚਰ ਨੂੰ ਬਣਾਉਣ ਵਾਲੀਆਂ ਚੀਜ਼ਾਂ, ਜਿਹਨੇ ਟੈਕਨੋਲੋਜੀ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੇੜਾ ਦੇਣਾ। ਜਿਹਦੇ ਵਿੱਚ ਅਸੀਂ ਟੀਚਰ ਦੀ ਗੱਲ ਕੀਤੀ, ਬਿਜ਼ਨਸ ਡਿਵੈਲਪਮੈਂਟ ਦੀ ਗੱਲ ਕੀਤੀ, ਯੂਨੀਵਰਸਿਟੀ ਹਾਇਰ ਐਜੂਕੇਸ਼ਨ ਦੀ ਗੱਲ ਕੀਤੀ, ਇਲੈਕਟ੍ਰੋ ਟੈਕਨੋਲੋਜੀ ਇੰਜੀਨੀਅਰਸ ਦੀ ਗੱਲ ਹੋਈ, ਹੈ ਨਾ। ਸਪੈਸ਼ਲ ਐਜੂਕੇਸ਼ਨ ਟੀਚਰਸ ਦੀ ਗੱਲ ਹੋਈ। ਇਹ ਫਿਊਚਰ ਨੂੰ ਦੇਖੋ ਅਸੀਂ ਬਿਲਡ ਕਰ ਰਹੇ ਆ, ਹੈ ਨਾ, AI ਜਾਂ ਟੈਕਨੋਲੋਜੀ ਦੇ ਉੱਤੇ ਬੇਸ। ਸੋ ਇਹ ਚੀਜ਼ਾਂ ਜਿਹੜੀਆਂ ਇਹ ਜੌਬਾਂ ਦੀ ਗੱਲਬਾਤ ਹੋਈ ਆ ਕਿ ਇਹਨਾਂ ਜੌਬਾਂ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਅਥਾਹ ਵਾਧਾ ਹੋਏਗਾ ਵਰਲਡ ਇਕਨੋਮਿਕ ਫੋਰਮ ਦੇ ਅਨੁਸਾਰ। ਬਿਲਕੁਲ। ਇਹ ਜਿਹੜੇ ਮੀਡੀਅਮ ਟਰਮ, ਸ਼ਾਰਟ ਟਰਮ, ਮੀਡੀਅਮ ਟਰਮ ਦੇ ਵਿੱਚ ਆਪਾਂ ਦੇਖ ਰਹੇ ਹਾਂ, ਪਰ ਇਹ ਨਾ ਸੋਚਿਆ ਜਾਵੇ ਵੀ ਜੇ ਵੱਧ ਰਹੀਆਂ ਤੇ ਉਹ ਘਟ ਰਹੀਆਂ ਤਾਂ ਲੌਂਗ ਟਰਮ ਦੇ ਵਿੱਚ ਵੀ ਇਦਾਂ ਹੀ ਰਹਿਣਾ। ਇਹ ਟ੍ਰੈਂਡ ਬਦਲਦੇ ਰਹਿੰਦੇ ਆ। ਜਦੋਂ ਟੈਕਨੋਲੋਜੀ ਹੋਰ ਜ਼ਿਆਦਾ ਸਟੇਬਲ ਤੇ ਹੋਰ ਜ਼ਿਆਦਾ ਵਿਕਸਿਤ ਹੋ ਗਈ, ਹੋ ਸਕਦਾ ਇਹਨਾਂ ਵਿੱਚੋਂ ਵੀ ਜਿਹੜੀਆਂ ਜੌਬਾਂ ਆ ਅੱਗੇ ਪਿੱਛੇ ਜਿਹੜੀਆਂ ਆ ਉਹ ਵੱਧਦੀਆਂ ਘਟਦੀਆਂ ਰਹਿਣ। ਇੱਥੇ ਇਹ ਵੀ ਹਰਵਿੰਦਰ ਆਈ ਥਿੰਕ ਅਹਿਮ ਗੱਲ ਹੋਊਗੀ, ਗੱਲਬਾਤ ਕਰਨੀ ਜ਼ਰੂਰੀ ਹੋਊਗੀ ਵੀ ਜਿਹੜੇ ਹੁਣ ਨਿਆਣੇ ਜਾਂ ਹਾਈ ਸਕੂਲ 'ਚ ਆ ਜਾਂ ਕਾਲਜਿਸ 'ਚ ਜਿਨ੍ਹਾਂ ਨੇ ਜਾਣਾ ਆ, ਜਿਹੜੇ ਪੜ੍ਹ ਰਹੇ ਆ, ਉਹਨਾਂ ਦੇ ਲਈ ਕੀ ਆ, ਉਹ ਕਿਹੜੇ ਪਾਸੇ ਵੱਲ ਨੂੰ ਕਿੱਦਾਂ ਫੀਲਡ ਆਪਣਾ ਜਿਹੜਾ ਉਹ ਡਿਸਾਈਡ ਕਰਨ, ਕਿਉਂਕਿ ਹਾਹਾਕਾਰ AI ਨੇ ਮਚਾਈ ਬਹੁਤ ਆ। ਦੇਖੋ ਇਹ ਬਸਟ ਹੋਊਗਾ ਜਾਂ ਵਾਕਿਆ ਹੀ ਇਸ ਨੇ ਸਭ ਕੁਝ ਕਾਬੂ ਕਰ ਜਾਣਾ ਆ, ਇਹ ਤਾਂ ਭਵਿੱਖ ਦੇ ਗਰਭ 'ਚ ਆ, ਪਰ ਆਪਾਂ ਨੂੰ ਫਿਰ ਵੀ ਤਿਆਰੀ ਤਾਂ ਜਿਹੜੀ ਜ਼ਰੂਰ ਕੁਛ ਨਾ ਕੁਛ ਰੱਖਣੀ ਚਾਹੀਦੀ ਹੈ। ਜੀ ਰਾਜਕਰਨ, ਵੇਖੋ ਕਿਸੇ ਵੀ ਇਕਨੋਮੀ ਦਾ ਜਾਂ ਕਿਸੇ ਵੀ ਵਰਤਾਰੇ ਦਾ ਬੂਮ ਐਂਡ ਬਸਟ ਸਾਈਕਲ ਆਉਂਦਾ ਹੀ ਆ, ਹੈ ਨਾ। ਬੂਮ ਐਂਡ ਬਸਟ ਵਿੱਚ ਨਹੀਂ ਦੇਖਣਾ ਚਾਹੀਦਾ। ਜੇ ਅਸੀਂ ਹਾਊਸਿੰਗ ਮਾਰਕੀਟ ਨੂੰ 2008 ਕ੍ਰੈਸ਼ ਤੇ ਬਸਟ ਦੇ ਨਾਲ, ਜਿਹਦੇ ਵਿੱਚ ਪ੍ਰਾਈਸਾਂ ਤੁਹਾਨੂੰ ਪਤਾ ਹੀ ਆ, ਹੈ ਨਾ, ਕਿੰਨੀਆਂ ਹੋਈਆਂ, ਉਹਦੇ ਨਾਲ ਜੇ ਹਾਊਸਿੰਗ ਨੂੰ ਕੰਪੇਅਰ ਕਰਾਂਗੇ ਤੇ ਅਸੀਂ ਹਾਊਸਿੰਗ ਇਕੋਨਮੀ ਦੀ ਪੂਰੀ ਸਾਨੂੰ ਸਮਝ ਨਹੀਂ ਆਊਗੀ। ਸੋ ਟੈਕਨੋਲੋਜੀ ਵੀ ਇਸੇ ਤਰ੍ਹਾਂ, ਹੈ ਨਾ। ਹੋ ਸਕਦਾ ਕਿਸੇ ਟਾਈਮ ਤੇ ਇੱਕੋ ਦਮ ਬਹੁਤ ਤਾਂ ਜਾਏ, ਫਿਰ ਇੱਕੋ ਦਮ ਡਿੱਗ ਪਏ, ਪਰ ਜਦੋਂ ਅਸੀਂ ਸਾਰੇ ਵਰਤਾਰੇ ਨੂੰ ਸਮਝਣਾ ਹੁੰਦਾ ਤਾਂ ਥੋੜ੍ਹਾ ਜ਼ੂਮ ਆਊਟ ਕਰਕੇ ਉਹਨੂੰ ਦੇਖਣਾ ਚਾਹੀਦਾ, ਲੰਮੇ ਸਮੇਂ ਦੇ ਵਿੱਚ, ਪਿਛਲੇ ਦਹਾਕਿਆਂ ਦਾ, ਸਾਲਾਂ ਦਾ, ਹੈ ਨਾ। ਸੋ ਟੈਕਨੋਲੋਜੀ ਵੀ ਰਾਜਕਰਨ ਇੱਦਾਂ ਹੀ ਆਪਾਂ ਆਲਰੇਡੀ ਦੇਖ ਨਹੀਂ ਰਹੇ ਕਿ ਟੈਕਨੋਲੋਜੀ ਨੇ ਸਾਡੀ ਲਾਈਫ ਨੂੰ ਕਿੱਦਾਂ ਚੇਂਜ ਕੀਤਾ, ਹੈ ਨਾ। ਸੋ ਕਹਿਣ ਦਾ ਮਤਲਬ ਇਹਦੀ ਸਪੀਡ ਵੱਧ ਘੱਟ ਤਾਂ ਹੋ ਸਕਦੀ, ਪਰ ਫਿਊਚਰ ਇਸ ਤਰ੍ਹਾਂ ਹੀ ਆ, ਹੈ ਨਾ। ਇਹਨੇ ਸਾਡੀ ਲਾਈਫ ਦੇ ਵਿੱਚ ਆਉਣਾ ਹੀ ਆਉਣਾ। ਤੁਸੀਂ ਜਿਹੜੀ ਹੁਣ ਗੱਲ ਕੀਤੀ ਕਿ ਕਿਹੜੇ ਸਕਿੱਲਸ ਆਪਾਂ ਅਪਣਾਈਏ, ਸੋ ਉਹਦੇ ਬਾਰੇ
ਉਹਦੇ ਬਾਰੇ ਵੀ ਇਹਦੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਬੜੀ ਡੀਟੇਲ ਇਨਫੋਰਮੇਸ਼ਨ ਹੈਗੀ ਆ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਨਾਂ ਲਵਾਂਗੇ ਕਿ ਕ੍ਰੀਏਟਿਵ ਥਿੰਕਿੰਗ, ਐਨਾਲਿਟੀਕਲ ਥਿੰਕਿੰਗ, ਟੈਕਨੋਲੋਜੀ ਦੀ ਜਾਣਕਾਰੀ, ਲਿਟਰੇਸੀ, ਕਿਊਰੀਓਸਿਟੀ, ਲਾਈਫ ਲੌਂਗ ਲਰਨਿੰਗ, ਹੈ ਨਾ, ਫਲੈਕਸੀਬਿਲਿਟੀ, ਐਜਿਲਿਟੀ, ਸਿਸਟੈਮਿਕ ਥਿੰਕਿੰਗ, AI ਤੇ ਬਿਗ ਡੇਟਾ, ਲੀਡਰਸ਼ਿਪ, ਸੋਸ਼ਲ ਇਨਫਲੂਐਂਸ, ਇੱਦਾਂ ਦੀ ਚੀਜ਼ਾਂ, ਕੁਆਲਿਟੀ ਕੰਟਰੋਲ, ਇਨਵਾਇਰਨਮੈਂਟ ਦੇ ਪ੍ਰਤੀ, ਪ੍ਰੋਗਰਾਮਿੰਗ, ਮਾਰਕੀਟਿੰਗ, ਮੀਡੀਆ, ਮਲਟੀਲਿੰਗੁਅਲਿਜ਼ਮ। ਇਹ ਸਾਰੀਆਂ ਜਿਹੜੀ ਚੀਜ਼ਾਂ ਨਾ, ਇਹਨਾਂ ਜਿਹੜੇ ਸਕਿੱਲ ਆ ਲੋਕੀ ਵੱਧ ਤੋਂ ਵੱਧ ਅਪਣਾ ਰਹੇ। 2023 ਦੇ ਟ੍ਰੈਂਡਸ ਦੀ ਗੱਲ ਕਰਦੇ ਆ, ਹੈ ਨਾ, ਵੀ ਇਹਨਾਂ ਸਾਰੀਆਂ ਚੀਜ਼ਾਂ ਦੀ ਇਹ ਸਾਰੇ ਟ੍ਰੈਂਡਸ ਤੇ ਗੱਲ ਕਰ ਰਹੇ ਆ। ਤੇ 2023 ਤੋਂ ਲੈ ਕੇ 2027 ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨ ਆ, ਹੈ ਨਾ, ਜਦੋਂ ਅਸੀਂ ਗੱਲ ਕਰਦੇ ਵੀ ਕਿਹੜੇ ਸਕਿੱਲਸ ਆਪਾਂ ਨੂੰ ਅਪਣਾਉਣੇ ਚਾਹੀਦੇ ਆ, ਸੋ ਮੈਂ ਚਾਹੁੰਦਾ ਕਿ ਆਪਾਂ ਜਦੋਂ ਉਹਦੇ ਬਾਰੇ ਗੱਲ ਕਰੀਏ ਸਿਰਫ ਆਪਣੇ ਓਪੀਨੀਅਨ ਨਾ ਦਈਏ। ਜਦੋਂ ਆਪਾਂ ਇਹ ਸਾਰੀ ਚੀਜ਼ਾਂ ਨੂੰ ਐਨਾਲਾਈਜ਼ ਕਰਦੇ ਹਾਂ ਤੇ ਆਪਾਂ ਇਹ ਦੇਖੀਏ ਵੀ ਦੁਨੀਆ ਕਿਹੜੇ ਪਾਸੇ ਤੁਰ ਰਹੀ ਹੈ। ਕਿਉਂਕਿ ਦੇਖੋ ਅਸੀਂ ਪੰਜਾਬੀ ਰੇਡੀਓ USA ਤੇ ਬੈਠੇ, ਅਸੀਂ ਪੂਰੀ ਕੋਸ਼ਿਸ਼ ਕਰਦੇ ਡੇਟਾ ਇਕੱਠਾ ਕਰਕੇ ਤੁਹਾਡੇ ਸਾਹਮਣੇ ਲਿਆਉਣ ਦਾ। ਪਰ ਜਿਹੜੇ ਬਿਲੀਅਨਸ ਆਫ ਡਾਲਰਸ, ਹੰਡਰਡਸ ਆਫ ਬਿਲੀਅਨਸ ਆਫ ਡਾਲਰਸ, ਟ੍ਰਿਲੀਅਨਸ ਆਫ ਡਾਲਰ ਇਕੋਨਮੀ ਜਿਹੜੀ ਕੰਪਨੀਆਂ ਜਿਹੜੀਆਂ ਇੰਜੈਕਟ ਰਨ ਹੋ ਰਹੇ ਕਰਦੀਆਂ, ਕਿ ਇੱਕ ਪਾਸੇ ਨੂੰ ਹੈ ਨਾ, ਤੇ ਉਹਨਾਂ ਦਾ ਰੁਝਾਨ ਕਿੱਧਰ ਆ, ਹੈ ਨਾ, ਆਪਾਂ ਜੇ ਉਹਨੂੰ ਫੋਲੋ ਦੇਖ ਤਾਂ ਲਈਏ ਤੇ ਮਨੀ ਸਾਨੂੰ ਜਿਹਨੂੰ ਕਹਿੰਦੇ ਉਹਦੇ ਤੋਂ ਹੁੰਦੇ ਸਮਝ ਆ ਜਾਏਗੀ, ਆ ਹੈ ਨਾ। ਵੀ ਸੋ ਫੋਲੋ ਕਰੋ, ਮਨੀ ਨੂੰ ਫੋਲੋ ਕਰੋ, ਦੇਖੋ ਵੀ ਵੇਅਰ ਹਾਂ, ਦ ਉਹ ਕੀ ਕਰ ਰਹੇ ਆ। ਸੋ ਜਿਹਦਾ ਮਤਲਬ ਉਹਨਾਂ ਵੇਖੋ ਡੇਟਾ, ਹੈ ਨਾ, ਜਾਣਕਾਰੀ ਉਹਨਾਂ ਨੂੰ, ਉਹਨਾਂ ਨੂੰ ਸਾਡੇ ਨਾਲੋਂ ਹਮੇਸ਼ਾ ਹੀ ਜ਼ਿਆਦਾ ਜਾਣਕਾਰੀ ਹੋਏਗੀ, ਕਿਉਂਕਿ ਆਬਵੀਅਸਲੀ ਆਫ ਕੋਰਸ ਅਗਲੇ ਪੈਸਾ ਉਹਨਾਂ ਕੋਲ, ਡਿਸਾਈਡ ਕਰਦੇ ਕਿ ਫਿਊਚਰ ਹੈ, ਇੱਕ ਤਾਂ ਉਹਨਾਂ ਡਿਸਾਈਡ ਕਰਨਾ, ਉਹਨਾਂ ਗਵਰਨਮੈਂਟਸ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਉਹਨਾਂ ਨੂੰ ਇਨਫਲੂਐਂਸ ਕਰਨਾ, ਪਰ ਨਾਲ ਦੀ ਨਾਲ ਉਹ ਦੇਖ ਰਹੇ ਹੁੰਦੇ ਵੀ ਇਕੋਨਮੀ ਕਿੱਧਰ ਨੂੰ ਜਾਊਗੀ, ਫਿਰ ਉਹਦੇ ਅਕੋਰਡਿੰਗਲੀ ਆਪਣੀ ਜਿਹੜੀ ਕੰਪਨੀਜ਼ ਦੇ ਵਿੱਚ EMPLOYE ਹੁੰਦੇ ਆ ਜਾਂ ਆਪਣੀ ਪ੍ਰੋਸੈਸਿਸ ਉਹਨੂੰ ਰੀਸੈਟ ਕਰਦੇ ਆ। ਤੇ ਸੋ ਇੱਥੇ ਆਪਾਂ ਸੌਰੀ ਮੈਂ ਤੁਹਾਨੂੰ ਰੋਕਦਾ, ਇੱਥੇ ਜੀ, ਇੱਕ ਚੀਜ਼ ਉਦਾਹਰਣ ਜਿਹੜੀ ਉਹ ਆਪਾਂ ਦੇ ਜਾਂਦੇ ਆ। ਜੀ, ਤੁਸੀਂ ਹੁਣ ਤੋਂ ਪਿੱਛੇ ਚੱਲ ਜਾਓ, 5 ਸਾਲ 10 ਸਾਲ ਪਿੱਛੇ ਚੱਲ ਜਾਓ, ਜੀ, 5 ਸਾਲ ਹੀ ਪਿੱਛੇ ਚੱਲ ਜਾਓ, ਤੁਸੀਂ ਦੇਖ ਲਓ ਵੀ ਜਿੰਨੇ ਆਟੋ ਮੈਨੂਫੈਕਚਰਰਸ ਆ, ਉਹਨਾਂ ਨੇ ਜੀ, money ਕਿੱਥੇ ਇਨਵੈਸਟ ਕੀਤੀ, ਬਿਲੀਅਨਸ ਆਫ ਡਾਲਰ ਕਿੱਥੇ ਇੰਜੈਕਟ ਹੋਇਆ, ਜੀ, ਕਿਹੜੀ ਗੱਡੀਆਂ ਦੇ ਉੱਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਰਿਸਰਚ ਜਾਂ ਉਹਦੀ ਡਿਵੈਲਪਮੈਂਟ ਕੀਤੀ, ਉਹ ਸੀਗੀਆਂ ਇਲੈਕਟ੍ਰਿਕ ਗੱਡੀਆਂ ਜਾਂ ਜ਼ੀਰੋ ਇਲੈਕਟ੍ਰੀਕਲ, ਮਿਸ਼ਨ ਗੱਡੀਆਂ। ਜੀ, ਬਿਲਕੁਲ, ਹੁਣ ਆਪਾਂ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹਾਂ 2035 ਤੋਂ ਬਾਅਦ ਦੇ ਵਿੱਚ ਕੋਈ ਵੀ ਗੈਸ ਪਾਵਰਡ ਗੱਡੀ ਨਹੀਂ। ਹਾਂਜੀ, ਘਰਾਂ ਦੇ ਵਿੱਚ ਵੀ ਸੋਲਰ ਲਾਓ, ਜੀ, ਗੈਸ ਤੋਂ, ਕੋਲ ਤੋਂ, ਉਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੋਣ ਦੀ ਗੱਲ ਕਰਦੇ ਆ। ਸੋ ਆਪਾਂ ਜੇ ਮਨੀ ਫੋਲੋ ਕਰਦੇ, ਇੱਥੋਂ ਇਹ ਪਤਾ ਲੱਗਦਾ ਵੀ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਆ। ਹੁਣ ਇਹਦੇ ਵਿੱਚੋਂ ਕੋਈ ਪਿੱਛੇ ਹਟ ਨਹੀਂ ਸਕਦਾ। ਜੀ, ਕਈ ਬਿਲਕੁਲ, ਕੰਪਨੀਆਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਗੈਸ ਪਾਵਰਡ ਗੱਡੀਆਂ ਹੀ ਨਹੀਂ ਬਣਾਉਣੀਆਂ। ਬਿਲਕੁਲ ਨਹੀਂ ਵੀ ਉਹ ਬਣਾਉਣੀਆਂ ਜੀ, ਇੰਜਨ ਜਿਹੜੇ ਉਹਨਾਂ ਨੇ ਕਰਨੇ ਨਹੀਂ। ਸੋ ਮਨੀ ਨੂੰ ਜੇ ਫੋਲੋ ਕਰਦੇ ਤਾਂ ਆਪਾਂ ਨੂੰ ਪਤਾ ਵੀ ਇਲੈਕਟ੍ਰਿਕ ਗੱਡੀਆਂ ਹੀ ਫਿਊਚਰ ਆ, ਜ਼ੀਰੋ ਐਮਿਸ਼ਨ ਗੱਡੀਆਂ ਹੀ ਜਿਹੜੀਆਂ ਉਹ ਫਿਊਚਰ ਆ। ਹਾਂ, ਉਸ ਟਾਈਮ ਦੇ ਉੱਤੇ ਹਾਈਡ੍ਰੋਜਨ ਪਾਵਰਡ ਵਾਲੀਆਂ ਚੱਲਣੀਆਂ ਸੀ ਕਿ ਇਲੈਕਟ੍ਰਿਕ ਕਰਨੀਆਂ ਸੀਗੀਆਂ, ਉਹ ਅਜੇ ਵੀ ਡਿਸਾਈਡ ਹੋ ਸਕਦਾ ਆ ਵੀ ਉਹ ਕਿੱਧਰ ਨੂੰ ਜਾਊਗਾ। ਪਰ ਗੈਸ ਤੋਂ ਜਿਹੜਾ ਹੈ ਹੌਲੀ-ਹੌਲੀ ਪਰੇ ਨੂੰ ਜਾਣਾ। ਹੁਣ ਇੱਥੇ ਤੁਸੀਂ ਦੇਖੋ ਸਾਊਦੀ ਅਰੇਬੀਆ ਦੀ ਸਿੱਧੀ ਉਦਾਹਰਨ ਆ। ਜੀ, ਉਹਨਾਂ ਨੇ ਆਪਣਾ ਸੈਲਾਨੀ ਵਾਲਾ ਕੰਮ ਜਿਹੜਾ ਉਸਦੇ ਉੱਤੇ ਇਨਵੈਸਟਮੈਂਟ ਕੀਤੀ ਵੀ ਲੋਕ ਆਓ, ਘੁੰਮੋ ਫਿਰੋ, ਮਨੀ ਇੱਥੇ ਸਪੈਂਡ ਕਰੋ। ਤੇਲ ਤਾਂ ਪਤਾ ਨਹੀਂ ਹੁਣ ਕਿੰਨਾ ਕੁ ਚਿਰ ਵਿਕੂਗਾ ਫਿਰ। ਫਿਰ ਜਦੋਂ ਉਹਦੀ ਖਪਤ ਹੀ ਘੱਟ ਜਾਊਗੀ, ਮੰਗ ਹੀ ਘੱਟ ਜਾਊਗੀ। ਸੋ ਇਹ ਚੀਜ਼ਾਂ ਆ। ਸੋ ਫੋਲੋ ਕਰਨੀ ਪੈਂਦੀ ਆ ਆਪਾਂ ਨੂੰ, ਮਨੀ ਫੋਲੋ ਕਰਨੀ ਪੈਂਦੀ ਆ ਵੀ ਕਿੱਥੇ ਚੱਲ ਰਹੀ ਆ। ਸੋ ਜੇ AI ਦੇ ਉੱਤੇ ਇੰਨੀ ਇਨਵੈਸਟਮੈਂਟ ਤੇ ਇੰਨੇ ਪਾਸੇ ਵੱਲ ਨੂੰ ਰੁਝਾਨ ਵੱਧ ਰਿਹਾ ਆ, ਕਿਹੜੇ ਕਿਹੜੇ ਰੂਪ 'ਚ ਆਊਗੀ? ਆਊਗੀ ਜ਼ਰੂਰ, ਪਰ ਆਊਗੀ ਕਿਹੜੇ ਰੂਪ 'ਚ ਇਹ ਆਪਾਂ ਨੂੰ ਹੁਣ ਦੇਖਣਾ ਪੈਣਾ ਆ। ਉਹਦੇ ਲਈ ਆਪਾਂ ਨੂੰ ਤਿਆਰ ਰਹਿਣਾ ਪੈਣਾ ਹੈ। ਜੀ। ਸੋ ਕੋਰ ਸਕਿੱਲਸ ਦੀ ਗੱਲ ਕੀਤੀ, ਉਹਦੇ ਵਿੱਚ ਮੈਂ ਸਾਰਿਆਂ ਦੇ ਨਾਂ ਨਹੀਂ ਲੈਣੇ, ਪਰ ਮੈਂ ਕੁਛ ਦੇ ਨਾਂ ਲੈ ਕੇ ਨਾ ਫਿਰ ਆਪਾਂ ਉਹ 'ਚੋਂ ਇੱਕ ਥੀਮ ਕੱਢਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਜੀ। ਸੋ ਉਹਦੇ ਬਾਰੇ ਜਿਹੜੀ ਗੱਲ ਕੀਤੀ ਆ, ਉਹਦੇ ਸਭ ਤੋਂ ਵੱਡੀ ਜਿਹੜੀ ਚੀਜ਼ ਆਉਂਦੀ ਆ, ਹੋਗੀ ਐਨਾਲਿਟੀਕਲ ਥਿੰਕਿੰਗ। ਹੂੰ, ਠੀਕ ਹੈ, ਚੀਜ਼ਾਂ ਨੂੰ ਐਨਾਲਿਸਿਸ ਕਰਕੇ ਅੱਗੇ ਡਿਸੀਜ਼ਨ ਲੈਣੇ। ਠੀਕ ਹੂੰ, ਹੈ, ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਜਿਹੜੀ ਸਭ ਤੋਂ ਵੱਡੀ ਸਕਿੱਲ ਹੈ ਇਸ ਟਾਈਮ ਦੇ ਉੱਤੇ ਐਸੈਟ ਮੰਨਿਆ ਜਾਂਦਾ, ਹੈਗੀ ਕ੍ਰੀਏਟਿਵ ਥਿੰਕਿੰਗ। ਹੂੰ, ਹੂੰ, ਹੂੰ। ਮੋਟੀਵੇਸ਼ਨ ਤੇ ਸੈਲਫ ਅਵੇਅਰਨੈਸ, ਹੈ ਨਾ, ਯਾ ਇਹ ਨਹੀਂ ਵੀ ਬੰਦਾ ਕਿੰਨਾ ਮੋਟੀਵੇਟਡ ਆ ਕੰਮ ਕਰਨ ਨੂੰ ਤੇ ਉਹਨੂੰ ਆਪਣੇ ਬਾਰੇ ਵਿਹਲੇ ਕਿੰਨਾ ਜਦੋਂ ਹੋਣਾ ਪਤਾ। ਫਿਰ ਮੋਟੀਵੇਸ਼ਨ ਦੀ ਬਹੁਤ ਲੋੜ ਪੈਣੀ ਹੈ। ਓਦਾਂ ਵੀ ਮਤਲਬ ਵੀ ਹਾਂਜੀ। ਕੰਪਨੀਆਂ ਨੂੰ ਵੀ ਇਹ ਆ, ਉਹਨਾਂ ਨੂੰ ਇਹ ਹੁੰਦਾ ਕਿ ਬੰਦੇ ਸੈਲਫ ਮੋਟੀਵੇਟਡ ਹੈਗੇ ਕਿ ਨਹੀਂ ਕੰਮ ਹੂੰ, ਕਰਦੇ ਤੇ, ਹੂੰ, ਹੂੰ, ਹੈ ਨਾ। ਹੂੰ, ਕਿਉਰਿਓਸਿਟੀ ਐਂਡ ਲਾਈਫ ਲੌਂਗ ਲਰਨਿੰਗ। ਸੋ ਹੂੰ, ਡਿਪੈਂਡੈਂਸੀ ਐਂਡ ਅਟੈਂਸ਼ਨ ਟੂ ਡੀਟੇਲਸ, ਟੈਕਨੋਲੋਜੀ ਨੂੰ ਅਗਲੇ ਦਾ ਨੂੰ ਕਿੰਨਾ ਪਤਾ, ਐਂਪੈਥੀ ਐਂਡ ਐਕਟਿਵ ਲਿਸਨਿੰਗ, ਹੈ ਨਾ, ਹੋਰ ਵੀ ਚੀਜ਼ਾਂ ਹੈਗੀਆਂ। AI, ਬਿਗ ਡੇਟਾ, ਸੈਂਸਰੀ ਪ੍ਰੋਸੈਸਿੰਗ ਐਬਿਲਿਟੀਜ਼। ਪਰ ਮੈਂ ਕੁਛ ਇਹਨਾਂ ਦੇ ਇਸ ਲਈ ਨਾਂ ਲਏ ਰਾਜ ਕਰਨ, ਉਹ ਇਹ ਆ ਕਿ ਦੇਖੋ ਫਿਊਚਰ ਬਦਲ ਰਿਹਾ, ਹੂੰ, ਹੈ ਨਾ। ਜੇ ਫਿਊਚਰ ਬਦਲ ਰਿਹਾ ਤੇ ਆਪਾਂ ਜੇ ਫਿਊਚਰ ਦੇ ਲਈ ਤਿਆਰ ਹੋਣਾ ਤੇ ਆਪਾਂ ਨੂੰ ਆਪਣੇ ਢੰਗ ਤਰੀਕੇ ਬਦਲਣੇ ਪੈਣੇ ਆ। ਹੂੰ, ਐਜੂਕੇਸ਼ਨ ਦੇ ਵਿੱਚ ਵੱਡੀ ਚੇਂਜ ਲਿਆਉਣ ਦੀ ਲੋੜ ਆ, ਜਾਂ ਜਿਸ ਤਰੀਕੇ ਨਾਲ ਆਪਾਂ ਐਜੂਕੇਸ਼ਨ ਨੂੰ ਪੜ੍ਹਦੇ ਹਾਂ, ਕਿਉਂਕਿ ਟ੍ਰੈਡੀਸ਼ਨਲ ਡਿਗਰੀ ਅਸੀਂ ਆਲਰੇਡੀ ਦੇਖ ਰਹੇ ਹਾਂ ਪੰਜਾਬ ਵਿੱਚ ਵੀ, ਇੱਥੇ ਵੀ।
ਹੂੰ, ਇੰਡੀਆ ਵਿੱਚ ਵੀ, ਹੈ ਨਾ। ਹੂੰ, ਅਸੀਂ ਦੇਖ ਰਹੇ ਹਾਂ ਕਿ ਜਿਹੜੀ ਡਿਗਰੀਆਂ ਲੈ ਕੇ ਉਹ ਤੁਹਾਨੂੰ ਜੋਬ ਜਾਂ ਉਹਨੂੰ ਸਿਕਿਉਰ ਨਹੀਂ ਕਰਦੀ। ਜੇ ਤੁਹਾਡੇ ਕੋਲ ਹੂੰ, ਡਿਗਰੀ ਹੈਗੀ ਹੈ, ਤੁਹਾਨੂੰ ਉਹਦੇ ਨਾਲ ਜੋਬ ਮਿਲ ਜਾਏਗੀ। ਉਹ ਤੁਹਾਨੂੰ ਡਿਗਰੀ ਤੁਹਾਡੀ ਜੋਬ ਨੂੰ ਸਿਕਿਉਰ ਨਹੀਂ ਕਰਦੀ ਅੱਜ ਦੇ ਸਮੇਂ ਦੇ ਵਿੱਚ, ਠੀਕ ਆ। ਯੂ ਹੈਵ ਤੁਸੀਂ ਲੋਟ ਮੋਰ ਦੈਨ ਵੱਖਰਾ ਕਿੱਦਾਂ ਸੋਚਦੇ ਹੋ? ਤੁਹਾਡੀ ਚੀਜ਼ਾਂ ਨੂੰ ਕ੍ਰੀਏਟ ਕਰਨ ਦੀ ਕੈਪੇਬਿਲਿਟੀ ਕੀ ਆ, ਹੈ ਨਾ। ਟੌਪ 2 ਪ੍ਰੋਸੈਸਿਸ ਦੀ ਟੌਪ 2 ਸਕਿੱਲਸ ਦੀ ਅਸੀਂ ਗੱਲ ਕਰੀ ਤਾਂ ਉਹਦੇ ਵਿੱਚ ਕਿ ਐਨਾਲਿਟੀਕਲ ਥਿੰਕਿੰਗ, ਚੀਜ਼ਾਂ ਨੂੰ ਐਨਾਲਿਸਿਸ ਕਰਨਾ, ਤੇ ਕ੍ਰੀਏਟਿਵ ਥਿੰਕਿੰਗ, ਇਹ 2 ਟੌਪ ਚੀਜ਼ਾਂ, ਹੈ ਨਾ। ਸੋ ਉਹ ਤੁਹਾਡੇ ਦਿਮਾਗ ਕਿੱਦਾਂ? ਸੋ ਆਪਣੇ ਬੱਚਿਆਂ ਨੂੰ, ਜਿਹੜੀ ਆਉਣ ਵਾਲੀ ਪੀੜ੍ਹੀ ਆ, ਉਹਨੂੰ ਇਸ ਚੀਜ਼ ਦੇ ਉੱਤੇ ਖਾਸ ਤੌਰ 'ਤੇ ਧਿਆਨ ਦੇਣਾ ਕਿ ਵੱਖਰਾ ਕਿੱਦਾਂ ਸੋਚਣਾ, ਜੀ। ਲਕੀਰ ਤੋਂ ਹਟ ਕੇ ਕਿੱਦਾਂ ਸੋਚਣਾ, ਜਿਹਨੂੰ ਆਊਟ ਆਫ ਬਾਕਸ ਥਿੰਕਿੰਗ ਵੀ ਕਹਿ ਦਿੰਦੇ ਆ, ਇਹਦੇ ਹੈ ਨਾ। ਵਿੱਚ ਹੀ ਐਡ ਕਰਦੇ ਜਾਈਏ ਨਾ ਹਰਵਿੰਦਰ ਵੀ ਹੁਣ ਫੋਕਸ ਕਿੱਥੇ ਆਪਾਂ ਨੂੰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰਨਾ ਚਾਹੀਦਾ। ਸਕਿੱਲ ਨੂੰ ਜਿਹੜਾ ਉਹਦੇ ਤੇ ਫੋਕਸ ਕਰਨਾ ਆ, ਇਹ ਵਧਣਾ ਆ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜੀ, ਜਿਹੜਾ ਵਧਣਾ ਹੈ ਸਕਿੱਲ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਵਧਣ ਜਾ ਰਹੀ ਹੈ। ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ ਇੰਪੋਰਟੈਂਸ ਜਿਹੜੀ ਇਸ ਦੇ ਵਿੱਚ ਵਧਣ ਜਾ ਰਹੀ ਆ। ਨਥਿੰਗ ਅਗੇਂਸਟ ਐਨੀ ਜੌਬ, ਸਾਨੂੰ ਕਿਸੇ ਜੀ, ਜੌਬ ਦੇ ਨਾਲ ਕੋਈ ਇਹ ਨਹੀਂ ਆ ਵੀ ਅਸੀਂ ਉਹ ਆ, ਪਰ ਇਹ ਆ ਵੀ ਕੁਛ ਡਿਫਰੈਂਟ ਕਰਨਾ ਪੈਣਾ। ਜਿਹੜੀਆਂ ਹੁਣ ਰੈਗੂਲਰ ਜੌਬਸ ਆ ਜਿਹਦੇ ਵਿੱਚ ਇੰਨਾ ਟੈਕਨੀਕਲ ਨੌਲੇਜ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਜੌਬਸ ਦੇ ਉੱਤੇ ਕਾਫੀ ਖਤਰਾ ਜਿਹੜਾ ਉਹ ਰਹਿਣਾ ਆ, ਤੇ ਤੁਹਾਨੂੰ ਸਕਿੱਲ ਨੂੰ ਆਪਣੇ ਨੂੰ ਇਵੋਲਵ ਕਰਨਾ ਪੈਣਾ ਆ। ਤਕਰੀਬਨ ਅਪ ਕਰਨਾ 40 ਪੈਣਾ ਜੀ। ਅਪ ਕਰਨਾ ਪੈਣਾ, 40-50% ਇਹਨਾਂ ਦੀ ਵੈਲਿਊ ਜਿਹੜੀ ਆ ਆਉਣ ਵਾਲੇ ਸਮੇਂ 'ਚ ਇਹ ਵਧਣ ਜਾ ਰਹੀ ਆ। ਤੁਸੀਂ ਜਿੰਨੀਆਂ ਵੀ ਜੌਬਸ ਦੇ ਫੋਕਸ ਦੇਖੋਗੇ ਨਾ ਵੀ ਕੀ ਆ, ਚਾਹੇ ਅਸੈਂਬਲੀ ਆ, ਅਕਾਊਂਟਿੰਗ, ਬੁੱਕ ਕੀਪਿੰਗ, ਇਹ ਸਾਰੀਆਂ ਦੀ ਗੱਲ ਕੀਤੀ, ਇਹਨਾਂ ਸਾਰਿਆਂ 'ਚ ਗਿਰਾਵਟ ਦਿਖਾ ਰਹੇ ਆ ਅਗਲੇ 5 ਹਾਂਜੀ, ਸਾਲਾਂ 'ਚ। ਬਿਜ਼ਨਸ ਡਿਵੈਲਪਮੈਂਟ ਜਿਹੜੇ ਪ੍ਰੋਫੈਸ਼ਨਲਸ ਆ, ਉਹ ਜੌਬ ਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਕਹਿੰਦੇ ਵੀ ਉਹ ਰਹਿਣ ਵਾਲਾ ਆ, ਵੀ ਜੀ, ਉਹ ਸਭ ਤੋਂ ਜ਼ਿਆਦਾ ਗਰੋ ਇਸ ਦੇ ਵਿੱਚ ਕਰ ਸਕਦੀ ਹੈਗੀ ਆ। ਜੀ। ਜੀ। ਸੋ ਰਾਜਕਰਨ, ਆਪਾਂ ਪ੍ਰੋਗਰਾਮ ਦੇ ਆਲਮੋਸਟ ਅਖੀਰਲੇ ਹਿੱਸੇ ਵਿੱਚ ਇਹਦੇ ਬਾਰੇ ਤਾਂ ਆਪਾਂ ਬਹੁਤ ਗੱਲ ਕਰ ਸਕਦੇ ਹਾਂ, ਹੈ ਨਾ। ਕਿੰਨਾ, ਜਿੱਦਾਂ ਚਲੋ ਮੈਂ ਆਉਣ ਦੱਸਿਆ ਵਾਲੇ ਕਿ ਸਮੇਂ 'ਚ 300 ਆਪਾਂ ਕਰਦੇ ਵੀ ਕਰਾਂਗੇ ਵੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਮੈਂ ਵੀ ਕਹੂੰਗਾ ਕਿ ਜਿਹੜਾ ਅਸੀਂ ਪ੍ਰੋਗਰਾਮ ਦਾ ਐਂਡ ਆਓ ਇਸ ਚੀਜ਼ ਦੇ ਵੱਲ ਕਰੀਏ ਕਿ ਦੇਖੋ, ਰਿਪੀਟ ਕਰਦਾ ਕਿ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ। ਨਹੀਂ, ਨਹੀਂ, ਨਹੀਂ। ਇਹ ਐਜੂਕੇਸ਼ਨ ਦਾ ਇੱਕ ਹਿੱਸਾ ਵਾ, ਤੇ ਇਹ ਕੋਈ ਨਵਾਂ ਵਰਤਾਰਾ ਵੀ ਨਹੀਂ ਆ। ਅਸੀਂ ਦੇਖਿਆ ਚੇਂਜਸ ਕਿ ਆਉਂਦੇ ਰਹਿੰਦੇ ਆ। ਚੇਂਜਸ ਆਉਂਦੇ ਚੇਂਜ ਰਹਿੰਦੇ ਇਜ਼ ਆ। ਵਾਟ ਇਜ਼ ਕਨਸਟੈਂਟ। ਇੱਕ ਹਾਂ ਟਰਮ ਵਰਤੀ ਜਾਂਦੀ ਵੀ ਇੱਕ ਜਿਹੜੀ ਚੀਜ਼ ਦੀ ਦੁਨੀਆ ਦੇ ਕਨਸਟੈਂਟ ਆ, ਉਹ ਆ ਚੇਂਜ, ਵੀ ਹੁੰਦਾ ਹੀ ਜੀ। ਰਹਿੰਦਾ ਆ। ਤੇ ਅਸੀਂ ਦੇਖੋ, ਬੁਨਿਆਦੀ ਤੌਰ ਦੇ ਉੱਤੇ ਵੀ ਅਸੀਂ ਦੇਖਿਆ ਜਾਏ ਤੇ ਸਾਡਾ ਧਾਰਮਿਕ ਤੌਰ ਤੇ ਸਾਨੂੰ ਸਿੱਖ ਕਹਿੰਦੇ ਆ। ਸਿੱਖ ਦਾ ਹੂੰ, ਮਤਲਬ ਹੁੰਦਾ ਜਿਹੜਾ ਲਗਾਤਾਰ ਚੀਜ਼ਾਂ ਨੂੰ ਸਿੱਖਦਾ, ਹੂੰ, ਹੈ ਨਾ, ਲਰਨ ਕਰਦਾ, ਹੂੰ, ਲਾਈਫ ਲੌਂਗ ਲਰਨਰ ਆ। ਚਲੋ ਉਹ ਅਧਿਆਤਮਿਕ ਤੌਰ ਦੇ ਉੱਤੇ ਆ, ਪਰ ਜ਼ਿੰਦਗੀ ਵੀ ਇਦਾਂ ਹੀ ਆ। ਹੂੰ, ਲਗਾਤਾਰ ਲਰਨ ਕਰਨ ਦੀ ਗੱਲ ਆ। ਸੋ ਜੇ ਅਸੀਂ ਲਰਨ ਕਰਾਂਗੇ ਤੇ ਅਸੀਂ ਅਹੈਡ ਆਫ ਦ ਕਰਵ ਰਵਾਂਗੇ, ਹੂੰ। ਹੈ ਨਾ। ਸੋ ਸਾਨੂੰ ਉਹਦੇ 'ਚ ਕੋਈ ਸਮੱਸਿਆ ਨਹੀਂ ਆ, ਸਾਰਿਆਂ ਦੇ ਨਾਲ ਹੀ ਆ, ਕੋਈ ਏਡੀ ਗੱਲ ਨਹੀਂ ਆ। ਬਾਕੀ ਇਹ ਹਾਂ, ਜੋ ਚੀਜ਼ ਹੈ ਕਿ ਬਾਕੀਆਂ ਦੀ ਹਾਂ, ਉਹ ਚੀਜ਼ਾਂ ਸਾਡੀ ਦੀ ਨਾ ਐਸੈਟ ਓਨਰਸ਼ਿਪ ਉਹ ਬਹੁਤ ਜ਼ਰੂਰੀ ਆ। ਐਗਰੀਕਲਚਰ ਤੇ ਉਹਦੇ ਆਸੇ-ਪਾਸੇ ਦੇ ਜ਼ਮੀਨ, ਰਿਲੇਟਿਡ ਜ਼ਮੀਨ, ਹੈ ਨਾ, ਤੁਸੀਂ ਜੀ। ਆਲਰੇਡੀ ਦੇਖਿਆ ਹੀ, ਕੋਵਿਡ ਨੇ ਸਾਨੂੰ ਸਿਖਾਇਆ ਹੀ ਆ। ਹੂੰ, ਉਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਦੇ ਉੱਤੇ ਬੈਕ ਟੂ ਬੇਸਿਕਸ ਕਹਿ ਲਓ ਵੀ ਪੁਰਾਣੇ ਸਮੇਂ ਦੇ ਵਿੱਚ ਵੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ, ਐਸੈਟ ਹੁੰਦੇ ਸੀ, ਉਹਦੀ ਸਰਦਾਰੀ ਹੁੰਦੀ ਸੀ। ਹੂੰ, ਕਰੰਸੀ ਆ, ਇਹਦੀ ਵੈਲੂਏਸ਼ਨ, ਡੀਵੈਲੂਏਸ਼ਨ, ਹੈ ਨਾ। ਗਾਂਹ ਜਾ ਕੇ ਅਸੀਂ ਬ੍ਰਿਕਸ ਦੀ ਵੀ ਗੱਲ ਕਰਾਂਗੇ, ਡਾਲਰ ਦੀ ਵੀ ਗੱਲ ਕਰਾਂਗੇ। ਉਹਨੇ ਕਿੱਦਾਂ ਇੰਪੈਕਟ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। ਪਰ ਮੰਨ ਲਓ ਵੀ ਅੱਜ ਤੁਹਾਡੇ ਕੋਲ ਕੋਈ ਐਸੈਟ ਹੈਗਾ, ਹੈ ਨਾ, ਇਨਕਮ ਪ੍ਰੋਡਿਊਸਿੰਗ ਐਸੈਟ ਆ, ਜ਼ਮੀਨ ਆ, ਤੇ ਅੱਜ ਤੁਸੀਂ ਉਹਨੂੰ ਯੂਐਸ ਡਾਲਰ ਦੇ ਵਿੱਚ, ਮੈਂ ਐਗਜ਼ਾਮਪਲ ਲੈਂਦਾ, ਹੈ ਨਾ, ਚੱਲ ਰਿਹਾ। ਕੱਲ੍ਹ ਨੂੰ ਤੁਸੀਂ ਮੰਨ ਲਓ ਵੀ ਕਿਸੇ ਹੋਰ ਕਰੰਸੀ ਜਾਂ ਕੋਈ ਹੋਰ ਮਾਧਿਅਮ, ਬਿਟਕੋਇਨ ਦੇ, ਜੇ ਮੰਨ ਲਓ ਮੈਂ ਐਗਜ਼ਾਮਪਲ ਲੈ ਰਿਹਾ। ਸੋ ਐਸੈਟ ਤਾਂ ਐਸੈਟ ਹੀ ਰਹਿਣਾ ਨਾ ਤੁਹਾਡਾ, ਹੂੰ। ਠੀਕ ਆ। ਸੋ ਉਹਦੀ ਐਸੈਟ ਓਨਰਸ਼ਿਪ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਜੋਬਾਂ ਤੇ ਬਾਕੀ ਇੱਕ ਤਰ੍ਹਾਂ ਦੀ ਸਰਵਿਸ ਟਾਈਪ ਹੀ ਹੁੰਦੀ ਆ। ਤੁਸੀਂ ਸਰਵਿਸ ਕਰ ਰਹੇ ਹੋ, ਅੱਜ ਹੈਗੀਆਂ, ਕੱਲ੍ਹ ਨੂੰ ਨਹੀਂ ਹੈਗੀਆਂ। ਇਸ ਪਾਸੇ ਆਪਾਂ ਨੂੰ ਐਜ਼ ਅ ਕਮਿਊਨਿਟੀ ਧਿਆਨ ਦੇਣ ਦੀ ਲੋੜ ਆ। ਮੈਨੂੰ ਲੱਗਦਾ ਕਿ ਆਪਾਂ ਆਪਣੀ ਗੱਲਬਾਤ ਰਾਜ ਕਰਨ, ਅਨਲੈਸ ਤੁਸੀਂ ਚਾਹੁੰਦੇ ਹੋ ਕੋਈ ਹੋਰ ਚੀਜ਼ ਆਪਾਂ ਐਡ ਹਾਂ, ਨਹੀਂ, ਕਰੀਏ। ਬਸ ਇਹੀ ਵੀ ਆਪਾਂ ਫੋਕਸ ਜਿਹੜਾ ਉਹ ਕਰੀਏ ਵੀ ਜਿਹੜੀਆਂ ਚੇਂਜਸ ਆ ਰਹੀਆਂ, AI ਦੀ ਆਪਾਂ ਇਸ ਲਈ ਗੱਲ ਕੀਤੀ ਸੀ ਵੀ ਇਹ ਟੈਕਨੋਲੋਜੀ ਦੇ ਵਿੱਚ ਇੱਕ ਨਵੀਂ ਇਹ ਤਬਦੀਲੀ ਆ। ਚਾਹੇ ਕੁਛ ਮਹੀਨਿਆਂ ਤੋਂ ਇਸ ਟਾਈਮ ਤੇਜ਼ੀ ਦੇ ਨਾਲ ਇਸ ਦੀ ਚਰਚਾ ਜਿਹੜੀ ਉਹ ਵਧੀ ਆ, ਤੇ ਚੈਟ ਜੀਪੀਟੀ ਕਰਕੇ ਜੀ। ਚੈਟ GPT ਕਰਕੇ ਜਿਹੜੀ ਉਹ ਵਧੀ, ਇਹ ਨਹੀਂ ਆ ਵੀ ਪਹਿਲੋਂ ਨਹੀਂ ਸੀ, ਜੀ। ਹੈਗੀ ਆ, ਪਰ ਇਹ ਉਸ ਇੱਕ ਲੈਵਲ ਦੇ ਉੱਤੇ ਪਹੁੰਚੀ ਹੈ ਜਿੱਥੇ ਉਹਨੇ ਬ੍ਰੇਕ ਥਰੂ ਕੀਤਾ ਆ, ਤੇ ਉਹ ਬ੍ਰੇਕ ਥਰੂ ਦੀ ਗੱਲ ਹੋ ਰਹੀ ਆ। ਮਲਟੀਪਲ ਬ੍ਰੇਕ ਥਰੂਜ਼ ਆਰ ਕਮਿੰਗ, ਇਹ ਆਉਣੇ ਆ। ਆਪਾਂ ਅੱਖਾਂ ਮੀਟ ਕੇ ਕਬੂਤਰ ਵਾਂਗੂ ਨਹੀਂ ਰਹਿ ਸਕਦੇ ਵੀ ਬਿੱਲੀ ਸਾਨੂੰ ਦੇਖ ਨਹੀਂ ਰਹੀ। ਆਪਾਂ ਨੂੰ ਆਪਣੇ ਆਪ ਦੇ ਵਿੱਚ ਤਬਦੀਲੀਆਂ, ਨਵੇਂ ਸਮੇਂ ਦੇ ਲਈ ਆਪਣੇ ਆਪ ਨੂੰ ਤਿਆਰ ਜਿਹੜਾ ਆ ਉਹ ਕਰਨਾ ਪੈਣਾ। ਕਰਨਾ ਪੈਣਾ।
ਜੀ। ਤੇ ਆਪਾਂ ਇੱਥੇ ਹੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ ਹਰਵਿੰਦਰ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ।